ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 96.5 FM ਯੂਬਾ ਸਿਟੀ, ਨਾਲ ਦੀ ਨਾਲ ਜਿਹੜੇ 1300 AM ਫਰਿਜ਼ਨੋ, 1350 AM ਬੇਕਰਸਫੀਲਡ, ਅਤੇ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਆ, ਜਿਹੜੇ ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ, ਮਰਸਡ, ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਤੇ ਜਿਹੜੇ ਦੇਖ ਰਹੇ ਆ ਤੇ ਸੁਣ ਰਹੇ ਆ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 24 ਤਰੀਕ ਆ ਤੇ ਦਿਨ ਜਿਹੜਾ ਆ ਉਹ ਸੋਮਵਾਰ ਜੀ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ, ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀ ਸਪਾਂਸਰਜ਼, ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ, ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਸਿੰਘ ਬਸਰਾ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਤੂਤ ਟਰਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਅਤੇ ਵਿਸ਼ੇਸ਼ ਤੌਰ ਦੇ ਉੱਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫਰੈਜ਼ਨੋ ਵਾਲੇ, ਜਿਹੜੇ ਕਿ ਜਿਨ੍ਹਾਂ ਦੇ ਕੋਲੋਂ ਤੁਸੀਂ ਡਰਾਈ ਵੈਨ, ਰੀਫਰਜ਼, ਟ੍ਰੇਲਰਸ ਹਰ ਤਰ੍ਹਾਂ ਦੇ ਖਰੀਦ ਸਕਦੇ ਹੋ। ਹੁੰਡਈ ਦੇ ਨਵੇਂ ਟ੍ਰੇਲਰ ਤੁਹਾਡੇ ਕੋਲ ਮੌਜੂਦ ਨੇ, ਅਤੇ ਨਾਲ ਹੋਰ ਕੰਪਨੀਆਂ ਦੇ ਜਿਹੜੇ ਨਵੇਂ ਪੁਰਾਣੇ ਟ੍ਰੇਲਰਸ ਵੀ ਤੁਸੀਂ ਉਹਨਾਂ ਦੇ ਕੋਲੋਂ ਖਰੀਦ ਸਕਦੇ ਹੋ। ਇਹਨਾਂ ਦੀ ਨਵੀਂ ਲੋਕੇਸ਼ਨ ਫਰੈਜ਼ਨੋ ਵਿੱਚ ਖੁੱਲ੍ਹੀ ਹੋਈ ਆ। ਇਸ ਦੇ ਬਾਰੇ ਜਾਣਕਾਰੀ ਲਈ, ਟ੍ਰੇਲਰਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਉੱਥੇ ਕਾਲ ਕਰੋ ਨੰਬਰ 909-786-8008 ਦੇ ਉੱਤੇ, 9097868008 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ ਰਾਜਕਰਵੀਰ ਸਿੰਘ ਜੀ। ਸੋ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਮੇਜਰ ਖਬਰ ਆ ਉਹ ਸਟਾਕ ਮਾਰਕੀਟ ਕਹਿੰਦੇ ਇੱਕ ਤਰ੍ਹਾਂ ਫੇਰ ਬਲੀਡ ਕਰ ਰਹੀ ਆ। ਬਹੁਤ ਬੁਰਾ ਹਾਲ ਜਿਹੜਾ ਸਟਾਕ ਮਾਰਕੀਟ ਦਾ ਚੱਲ ਰਿਹਾ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਕੁਝ ਕੁ ਦਿਨਾਂ ਤੋਂ ਜਿਹੜੀ ਸਟਾਕ ਮਾਰਕੀਟ ਆ ਬਹੁਤ ਵੱਡੀ ਗਿਣਤੀ ਦੇ ਵਿੱਚ USA ਦੀ ਜਿਹੜੀ ਡਿੱਗੀ ਹੈਗੀ ਆ। ਜੇ ਰਾਈਟ ਨਾਓ ਆਪਾਂ ਦੇਖਦੇ ਜਾਈਏ, ਡਾਓ ਜੋਨ ਇੰਡਸਟਰੀਅਲ ਜਿਹੜਾ ਆ 430 ਪੁਆਇੰਟ ਥੱਲੇ ਚਲਾ ਗਿਆ, ਨਾਸਡੈਕ ਜਿਹੜਾ ਆ ਉਹ 75, ਅਤੇ S&P ਜਿਹੜਾ ਹੈ 45.05 ਡਾਊਨ ਆ, ਅਤੇ ਆਇਲ ਦੀਆਂ ਪ੍ਰਾਈਸਿਸ ਜਿਹੜੀਆਂ ਆ $1.24 ਥੱਲੇ ਚੱਲ ਗਈਆਂ, 44.35 ਜਿਹੜਾ ਆ ਇੱਕ ਬੈਰਲ ਚੱਲ ਰਿਹਾ। ਜੀ ਬਿਲਕੁਲ, ਸਟਾਕ ਲਗਾਤਾਰ ਡਾਊਨਵਰਡ ਟਰੈਂਡ ਦੇ ਵਿੱਚ ਆ। ਜਿੱਦਾਂ ਹਰਜੋਤ ਜੀ ਨੇ ਦੱਸਿਆ, ਅੱਜ ਆਲਰੇਡੀ 450 ਪੁਆਇੰਟ ਜਿਹੜਾ ਉਹ ਥੱਲੇ ਗਿਆ ਹੋਇਆ। ਪਿਛਲੇ 5 ਦਿਨਾਂ ਦੇ ਵਿੱਚ ਤਕਰੀਬਨ 7% ਸਟਾਕ ਮਾਰਕੀਟ ਜਿਹੜੀ ਆ ਉਹ ਥੱਲੇ ਗਈ ਆ। ਇਸ ਮੌਕੇ ਇਹ ਜਿਹੜੇ ਆ 22,000 ਦੇ ਆંકੜੇ ਤੋਂ ਥੱਲੇ ਜਿਹੜੀ ਆ ਉਹ ਚੱਲ ਰਹੀ ਆ। ਇੱਕ ਤਾਂ ਗੌਰਮੈਂਟ ਸ਼ਟਡਾਊਨ ਜਿਹੜੀ ਆ ਉਹ ਵੀ, ਪਾਰਸ਼ਲ ਗੌਰਮੈਂਟ ਸ਼ਟਡਾਊਨ ਜਿਹੜੀ ਉਹ ਵੀ ਹੋਈ ਆ ਹਰਜੋਤ ਸਿੰਘ ਜੀ, ਉਹਦਾ ਵੀ ਥੋੜ੍ਹਾ ਬਹੁਤਾ ਅਸਰ ਆ। ਅਤੇ ਅੱਜ ਕਹਿੰਦੇ ਜਿਹੜੇ ਟਰੈਜਰੀ ਸੈਕਟਰੀ ਹੈਗੇ ਆ ਮਨੂਚਨ, ਸਟੀਵ ਮਨੂਚਨ, ਉਹਨਾਂ ਨੇ ਬੈਂਕਾਂ ਦੇ ਨਾਲ ਗੱਲਬਾਤ ਕੀਤੀ ਹੈ, ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਵੀ ਬੈਂਕਾਂ ਦੇ ਨਾਲ ਗੱਲਬਾਤ ਹੋਣ ਦੇ ਬਾਵਜੂਦ ਵੀ ਲੋਕਾਂ ਦਾ ਥੋੜ੍ਹਾ ਬਹੁਤਾ ਭਰੋਸਾ ਜਿਹੜਾ ਆ ਸਟਾਕਾਂ ਦੇ ਵਿੱਚੋਂ ਜਿਹੜਾ ਉੱਠਿਆ ਆ, ਜਿਸ ਕਰਕੇ ਜਿਹੜੇ ਲਗਾਤਾਰ ਜਿਹੜੇ ਲੋਕ ਆ ਉਹ ਸਟਾਕ ਆਪਣੇ ਵੇਚ ਰਹੇ ਨੇ। ਇਹ ਸਟਾਕ ਲਗਾਤਾਰ ਵੇਚਣ ਦੇ ਕਰਕੇ ਹੀ ਜਿਹੜੀ ਸਟਾਕ ਮਾਰਕੀਟ ਆ ਉਹ ਡਾਊਨ ਚੱਲ ਰਹੀ ਆ। ਅੱਜ ਦੇ ਵਿੱਚ 2% ਸਟਾਕ ਮਾਰਕੀਟ ਡਾਊਨ ਚੱਲ ਰਹੀ ਆ। ਸੋ ਬਹੁਤ ਸਾਰੇ ਜਿਹੜੇ ਜਿਹੜੇ ਸ਼ਾਸਤਰ ਦੇ ਮਾਹਰ ਨੇ ਉਹ ਇਹ ਵੀ ਕਹਿ ਰਹੇ ਆ ਵੀ ਹੋ ਸਕਦਾ ਹੈ ਵੀ ਇਹ ਆ ਰਹੀ ਜਿਹੜੀ ਰਿਸੈਸ਼ਨ ਆ ਉਸ ਦੇ ਜਿਹੜੇ ਆ ਅਰਲੀ ਸਾਈਨਸ ਜਿਹੜੇ ਆ ਉਹ ਹੋ ਸਕਦੇ ਨੇ। ਸੋ ਇਹ ਪੱਕੀ ਗੱਲ ਨਹੀਂ, ਗਰੰਟੀ ਕੋਈ ਨਹੀਂ ਆ, ਪਰ ਲਗਾਤਾਰ ਡਾਊਨਵਰਡ ਟਰੈਂਡ ਜਦੋਂ ਕਿਸੇ ਵੀ ਕੰਪਨੀਆਂ ਦੇ ਸਟਾਕ ਥੱਲੇ ਨੂੰ ਜਾਂਦੇ ਆ ਤਾਂ ਉਹ ਓਵਰਆਲ ਕੰਜ਼ਿਊਮਰ ਦੇ ਲਈ ਤਾਂ ਉਹ ਚੰਗੀ ਗੱਲ ਜਿਹੜੀ ਉਹ ਸਾਬਤ ਉਹ ਨਹੀਂ ਹੁੰਦੀ। ਸੋ ਲੈਟ ਸੀ ਜਿਹੜਾ ਆ ਉਸ ਦੇ ਵਿੱਚ ਹੁਣ ਅੱਗੇ ਕੀ ਬਣਦਾ ਆ। ਪਰ ਜਿੱਦਾਂ ਪਹਿਲੋਂ ਹਰਜੋਤ ਸਿੰਘ ਜੀ ਜਦੋਂ ਉੱਤੇ ਜਾਈ ਜਾਂਦੀ ਸੀ ਫਿਰ ਵਿੱਚੇ ਥੱਲੇ ਆ ਜਾਂਦੀ ਸੀ, ਤਾਂ ਕਹਿੰਦੇ ਸੀਗੇ ਵੀ ਮਾਰਕੀਟ ਆਪਣੇ ਆਪ ਨੂੰ ਕਰੈਕਟ ਜਿਹੜੀ ਆ ਉਹ ਕਰ ਰਹੀ ਆ, ਵੀ ਬਿਲਕੁਲ ਉੱਤੇ ਜਾਣਾ ਵੀ ਜਾਈ ਜਾਣਾ ਵੀ ਉਹ ਠੀਕ ਨਹੀਂ ਆ। ਅਤੇ ਨਾਲੇ ਜਦੋਂ ਕੋਈ ਇੱਕ ਚੀਜ਼ ਜ਼ਿਆਦਾ ਉੱਚੀ ਤੋਂ ਉੱਚੀ ਜਾਈ ਜਾਂਦੀ ਆ ਤਾਂ ਉਹਨੇ ਫਿਰ ਅਕਸਰ ਨੂੰ ਥੱਲੇ ਨੂੰ ਆਉਣਾ ਹੀ ਜਿਹੜਾ ਹੁੰਦਾ ਆ। ਸੋ ਇਹੀ ਜਿਹੜਾ ਹੁਣ ਸਟਾਕ ਦੇ ਵਿੱਚ ਇਸ ਟਾਈਮ ਦੇਖਿਆ ਜਾ ਰਿਹਾ ਆ।
ਸੋ ਬਿਲਕੁਲ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਆਲਰੇਡੀ ਜਿਹੜਾ ਫੈਡ ਆ ਉਹਨਾਂ ਦੇ ਉੱਤੇ ਜਿਹੜਾ ਅਟੈਕ ਕਰਨਾ ਸ਼ੁਰੂ ਕੀਤਾ ਆ ਸੈਂਟਰਲ ਬੈਂਕ ਦੇ ਉੱਤੇ ਤੇ ਨਾਲ ਦੀ ਨਾਲ ਜਿਹੜੇ ਟ੍ਰੈਜਰੀ ਸੈਕਟਰੀ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਸਟੀਵਨ ਮਨੂਚਿਨ ਉਹਨਾਂ ਨੇ ਸੰਡੇ ਨੂੰ ਜਿਹੜੀਆਂ ਆ ਵਨ ਆਫ ਦਾ ਲਾਰਜੈਸਟ ਜਿਹੜੀਆਂ 6 ਬੈਂਕਾਂ US ਦੀਆਂ ਉਹਨਾਂ ਨੂੰ ਅਸ਼ੋਰੈਂਸ ਦਿੱਤੀ ਆ ਭਈ ਤੁਹਾਨੂੰ ਕਿਸੇ ਤਰ੍ਹਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਭਈ ਓਵਰਆਲ ਸਾਰਾ ਕੁਝ ਠੀਕ ਚੱਲ ਰਿਹਾ। ਪਰ ਅੱਜ ਜਿਹੜੀ ਨਿਊਯਾਰਕ ਸਟਾਕ ਐਕਸਚੇਂਜ ਆ ਉਹ ਥੋੜ੍ਹੀ ਅਰਲੀ ਕਲੋਜ਼ ਹੋ ਜਾਏਗੀ ਕ੍ਰਿਸਮਸ ਦੀਆਂ ਛੁੱਟੀਆਂ ਕਰਕੇ 1 ਵਜੇ ਜਿਹੜੀ ਆ ਨਿਊਯਾਰਕ ਸਟਾਕ ਐਕਸਚੇਂਜ ਅੱਜ ਉਹ ਬੰਦ ਹੋ ਜਾਣੀ ਹੈ। ਜੀ ਬਿਲਕੁਲ ਜਿਹੜੀਆਂ ਕ੍ਰਿਸਮਸ ਦੀਆਂ ਛੁੱਟੀਆਂ ਜਿਹੜੀਆਂ ਚੱਲ ਰਹੀਆਂ ਨੇ ਸ਼ੁਰੂ ਹੋਣ ਵਾਲੀਆਂ ਨੇ। ਬਹੁਤ ਸਾਰੀਆਂ ਹੋਰ ਕੰਪਨੀਆਂ ਦੇ ਵਿੱਚ ਵੀ ਤੁਸੀਂ ਦੇਖੋਗੇ ਵੀ ਇਸ ਟਾਈਮ ਫੈਸਟਿਵ ਮਾਹੌਲ ਆ। ਜੇ ਲੋਕ ਸਵੇਰੇ ਸੜਕਾਂ 'ਤੇ ਨਿਕਲੇ ਹੋਣਗੇ ਤਾਂ ਕਾਫੀ ਟਰੈਫਿਕ ਉਹਨਾਂ ਨੂੰ ਘੱਟ ਵੀ ਨਜ਼ਰ ਆਈ ਹੋਣੀ ਹੈ ਕਿਉਂਕਿ ਛੁੱਟੀਆਂ ਦਾ ਮਾਹੌਲ ਇਸ ਟਾਈਮ ਅਮਰੀਕਾ ਦੇ ਵਿੱਚ ਚੱਲ ਰਿਹਾ ਆ। ਸੋ ਨਾਲ ਹੀ ਆਪਾਂ ਹਰਜੋਤ ਸਿੰਘ ਜੀ ਗੱਲ ਕਰੀਏ ਜਿਹੜੀ ਪਾਰਸ਼ਲ ਗੌਰਮੈਂਟ ਸ਼ਟਡਾਊਨ ਆ ਉਸ ਦਾ ਜਿਹੜਾ ਹੁਣ ਇੱਕ ਦੂਜੇ ਦੇ ਉੱਤੇ ਜਿਹੜੀ ਦੂਸ਼ਣਬਾਜ਼ੀ ਆ ਉਹ ਚੱਲ ਰਹੀ ਆ। ਰਾਸ਼ਟਰਪਤੀ ਟਰੰਪ ਜਿਹੜੇ ਆ ਉਹ ਡੈਮੋਕ੍ਰੇਟ ਪਾਰਟੀ ਆ ਉਸ ਉੱਤੇ ਜਿਹੜੇ ਦੋਸ਼ ਮੜ ਰਹੇ ਆ ਵੀ ਇਹਨਾਂ ਦੀ ਜਿਹੜੀ ਹਿਪੋਕ੍ਰੇਸੀ ਦੇ ਕਰਕੇ ਜਿਹੜੇ ਡੈਮੋਕ੍ਰੇਟਸ ਦੀ ਹਿਪੋਕ੍ਰੇਸੀ ਕਰਕੇ ਉਹ ਚੱਲ ਰਿਹਾ ਆ ਵੀ ਇਹ ਗੌਰਮੈਂਟ ਸ਼ਟਡਾਊਨ ਹੋਈ ਹੈ। ਜਦ ਕਿ ਸਭ ਨੂੰ ਪਤਾ ਵੀ ਪਿਛਲੇ ਕੁਛ ਦਿਨ ਪਹਿਲਾਂ ਜਦੋਂ ਇਹਨਾਂ ਦੀ ਗੌਰਮੈਂਟ ਜਿਹੜੇ ਡੈਮੋਕ੍ਰੇਟ ਲੀਡਰਸ ਸੈਨੇਟ ਦੇ ਅਤੇ ਹਾਊਸ ਦੇ ਉਹਨਾਂ ਦੇ ਨਾਲ ਗੱਲਬਾਤ ਹੋਈ ਸੀ ਉੱਥੇ ਉਹਨਾਂ ਨੇ ਕੈਮਰਿਆਂ ਦੇ ਮੂਹਰੇ ਖੁਦ ਕਿਹਾ ਸੀਗਾ ਤੁਸੀਂ ਨਹੀਂ ਦਊਂਗੇ ਡਾਲਰ ਜੇ ਤੁਸੀਂ ਨਹੀਂ ਮੰਨਦੇ ਘੱਟ ਦੇਣ ਦੀ ਗੱਲ ਕਰਦੇ ਹੋ ਤਾਂ ਉਹਦੇ ਕਰਕੇ ਫਿਰ ਗੌਰਮੈਂਟ ਮੈਂ ਤਾਂ ਸ਼ਟਡਾਊਨ ਕਰੂੰਗਾ ਅਤੇ ਆਈ ਵਿਲ ਬੀ ਵੈਰੀ ਪ੍ਰਾਊਡ ਅਤੇ ਮੈਂ ਜ਼ਿੰਮੇਵਾਰੀ ਇਸ ਦੇ ਲਈ ਜਿਹੜਾ ਉਹ ਲੈਂਦਾ ਆ। ਸੋ ਪਰ ਅੱਜ ਫਿਰ ਇੱਕ ਵਾਰੀ ਜਿਹੜੀ ਗੌਰਮੈਂਟ ਜਿਹੜੀ ਆ ਗੌਰਮੈਂਟ ਸ਼ਟਡਾਊਨ ਦੇ ਉੱਤੇ ਜਿਹੜੇ ਆ ਉਹਨਾਂ ਨੇ ਡੈਮੋਕ੍ਰੇਟ ਦੇ ਉੱਤੇ ਆਪਣਾ ਗੁੱਸਾ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਝਾੜਿਆ ਆ। ਸੋ ਹਰਜੋਤ ਸਿੰਘ ਜੀ ਕੁੱਲ ਜੇ ਕਹਿੰਦੇ ਖਰਚਾ ਜਿਹੜਾ ਲੱਗਣਾ ਆ ਪੂਰੀ ਬਾਰਡਰ ਵਾਲ ਨੂੰ ਬਣਾਉਣ ਦੇ ਲਈ $46 ਬਿਲੀਅਨ ਤੱਕ ਦਾ ਜਿਹੜਾ ਪੂਰਾ ਖਰਚਾ ਇਸ ਦੇ ਵਿੱਚ ਲੱਗਣਾ ਹੈ। ਆਲਰੇਡੀ ਕੁਛ $ਬਿਲੀਅਨ ਜਿਹੜੇ ਆ ਰਾਸ਼ਟਰਪਤੀ ਟਰੰਪ ਨੂੰ ਉਹਨਾਂ ਦੀ ਜਿਹੜੀ ਟਰੰਪ ਵਾਲ ਬਾਰਡਰ ਦੇ ਉੱਤੇ ਲੱਗਣੀ ਆ ਉਸ ਦੇ ਲਈ ਦਿੱਤੇ ਗਏ ਆ ਅਤੇ ਇਸ ਬਜਟ ਦੇ ਵਿੱਚ ਉਹਨਾਂ ਨੇ $5 ਬਿਲੀਅਨ ਦੀ ਜਿਹੜੀ ਉਹ ਮੰਗ ਕੀਤੀ ਸੀ ਜਿਸ ਨੂੰ ਜਿਹੜੀ ਆ ਉਹ ਨਕਾਰ ਦਿੱਤਾ ਗਿਆ ਆ ਜਿਸ ਕਰਕੇ ਜਿਹੜੀ ਗੌਰਮੈਂਟ ਆ ਉਹ ਸ਼ਟਡਾਊਨ ਹੋਈ ਆ। ਇਸ ਦੇ ਉੱਤੇ ਹਰਜੋਤ ਸਿੰਘ ਜੀ ਇੱਕ ਬੜੀ ਵਧੀਆ ਪ੍ਰਤੀਕਿਰਿਆ ਜਿਹੜੀ ਆ ਨਵੀਂ ਬਣੀ ਕਾਂਗਰਸ ਵੂਮਨ ਆ ਓਕੈਜ਼ੀਓ ਜਿਹੜੀ ਆ ਉਸ ਦੀ ਆਈ। ਉਹ ਕਹਿੰਦੇ ਵੀ ਗੌਰਮੈਂਟ ਸ਼ਟਡਾਊਨ ਹੁੰਦੀ ਬਾਕੀ ਸਾਰੀ ਜਿਹੜੇ ਗੌਰਮੈਂਟ ਦੇ ਇੰਪਲਾਈ ਆ ਉਹਨਾਂ ਦੀਆਂ ਸੈਲਰੀਜ਼ ਜਿਹੜੀਆਂ ਆ ਉਹ ਬੰਦ ਹੋ ਜਾਂਦੀਆਂ ਨੇ ਅਤੇ ਪਰ ਜਿੰਨੇ ਵੀ ਕਾਂਗਰਸਮੈਨ ਆ ਇਹਨਾਂ ਦੀ ਕੋਈ ਨਹੀਂ ਹੁੰਦੀ। ਕਹਿੰਦੇ ਵੀ ਜੇ ਤੁਸੀਂ ਗੌਰਮੈਂਟ ਸ਼ਟਡਾਊਨ ਕਰਨੀ ਵੀ ਆ ਤਾਂ ਫਿਰ ਚਾਹੀਦਾ ਆ ਵੀ ਜਿੰਨੇ ਵੀ ਕਾਂਗਰਸਮੈਨ ਵੀ ਆ ਜਿਨ੍ਹਾਂ ਦੇ ਕਰਕੇ ਹੋਈਆਂ ਆ ਚਾਹੇ ਪਾਰਟੀ ਲਾਈਨ ਦੇ ਉੱਤੇ ਕੀਤੀਆਂ ਆ ਇਰਰਿਸਪੈਕਟਿਵ ਡੈਮੋਕ੍ਰੇਟ ਆ ਰਿਪਬਲਿਕਨ ਆ ਇਹਨਾਂ ਦੀਆਂ ਵੀ ਜਿਹੜੀਆਂ ਸੈਲਰੀਆਂ ਬੰਦ ਹੋਣੀਆਂ ਚਾਹੀਦੀਆਂ ਆ ਕਿਉਂਕਿ ਇਹਨਾਂ ਨੂੰ ਤਾਂ ਭੱਤੇ ਕਹਿੰਦੇ ਉਸ ਹਿਸਾਬ ਦੇ ਨਾਲ ਫਿਰ ਜਿਹੜੇ ਉਹ ਮਿਲੀ ਜਾ ਰਹੇ ਹੁੰਦੇ ਆ। ਸੋ ਇਹ ਚੀਜ਼ ਜ਼ਰੂਰ ਇੱਕ ਚੰਗੀ ਗੱਲ ਆ ਜੇ ਇਸ ਵਾਲੇ ਪਾਸੇ ਨੂੰ ਦੇਖਿਆ ਜਾਵੇ। ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਜਿਹੜੇ ਸਮਝਦੇ ਨਹੀਂ ਆ ਕਿਉਂਕਿ ਹਰਜੋਤ ਸਿੰਘ ਜੀ ਜਿੱਦਾਂ ਦੇ ਹਾਲਾਤ ਆਪਾਂ ਉੱਥੇ ਦੂਜੇ ਮੁਲਕ ਦੇ ਵਿੱਚ ਆਪਾਂ ਦੇਖਦੇ ਹਾਂ ਭਾਰਤ ਵਾਲੇ ਪਾਸੇ ਉਹੀ ਚੀਜ਼ ਜਦੋਂ ਪੈਸਿਆਂ ਦੀ ਗੱਲ ਆਉਂਦੀ ਆ ਤਨਖਾਹਾਂ ਵਧਾਉਣ ਦੀ ਗੱਲ ਆਉਂਦੀ ਆ ਉਦੋਂ ਬੜੇ ਸੋਹਣੇ ਜਿਹੜੇ ਸਾਰੇ ਕਾਂਗਰਸਮੈਨ ਦੂਜੀਆਂ ਪਾਰਟੀਆਂ ਵਾਲੇ ਵੀ ਮਿਲ ਜੁਲ ਕੇ ਜਿਹੜਾ ਆਪਣਾ ਕੰਮ ਜਿਹੜਾ ਉਹ ਵਧਾ ਲੈਂਦੇ ਨੇ। ਸੋ ਇਹ ਚੀਜ਼ ਜਿਹੜੀ ਉਹ ਦੇਖਣ ਵਾਲੀ ਆ ਵੀ ਹੁਣ ਜਿਹੜੀ ਬਾਰਡਰ ਵਾਲ ਆ ਉਸ ਦੇ ਲਈ ਇਹ ਜਿਹੜੇ ਡਾਲਰ ਆ ਕਿੱਦਾਂ 71 ਜਿਹੜੇ ਆ ਉਹ ਇਕੱਠੇ ਕੀਤੇ ਜਾਣਗੇ। ਕਈ ਜਿਹੜੇ ਸੂਤਰ ਹਰਜੋਤ ਸਿੰਘ ਜੀ ਇਹ ਦੱਸਦੇ ਨੇ ਵੀ ਰਾਸ਼ਟਰਪਤੀ ਟਰੰਪ ਇਸ ਟਾਈਮ ਇਹ ਮਨ ਵੀ ਬਣਾ ਕੇ ਬੈਠੇ ਆ ਵੀ ਕੋਈ ਗੱਲ ਨਹੀਂ ਜੇ ਜਨਵਰੀ ਤੱਕ ਵੀ ਗੌਰਮੈਂਟ ਸ਼ਟਡਾਊਨ ਹੁੰਦੀ ਆ ਤਾਂ ਅਸੀਂ ਕਰਨ ਦੇ ਲਈ ਰੈਡੀ ਆ। ਪਰ ਹੁਣ ਜਿੱਦਾਂ ਤੁਸੀਂ ਦੱਸਿਆ ਵੀ ਕ੍ਰਿਸਮਸ ਦੀਆਂ ਛੁੱਟੀਆਂ ਵੀ ਚੱਲ ਰਹੀਆਂ ਆ ਅਤੇ ਆਉਂਦੇ ਵੀਰਵਾਰ ਨੂੰ ਮੁੜ ਕੇ ਦੁਬਾਰਾ ਕਾਂਗਰਸ ਵਾਲੇ ਦੋਨੋਂ ਪਾਰਟੀਆਂ ਵਾਲੇ ਜਿਹੜੇ ਆ ਉਹ ਬੈਠਕਾਂ ਕਰਨਗੇ ਵੀ ਇਸ ਨੂੰ ਕਿਸੇ ਪਾਸੇ ਨੂੰ ਸੁਲਝਾਇਆ ਜਾ ਸਕੇ। ਜੀ ਬਿਲਕੁਲ। ਸੋ ਜੇ ਗਵਰਨਮੈਂਟ ਸ਼ਟਡਾਊਨ ਦੀ ਗੱਲ ਕਰਦੇ ਜਾਈਏ ਕਹਿੰਦੇ 1977 ਤੋਂ ਲੈ ਕੇ ਹੁਣ ਤੱਕ ਜਿਹੜੀ ਆ ਗਵਰਨਮੈਂਟ US ਦੀ ਆ 22 ਵਾਰ ਸ਼ਟਡਾਊਨ ਹੋਈ ਆ ਤੇ ਕਿਸੇ ਟਾਈਮ ਵੀ 1 ਮਹੀਨੇ ਤੋਂ ਵੱਧ ਨਹੀਂ ਸ਼ਟਡਾਊਨ ਹੋਈ ਤੇ ਮੋਸਟਲੀ ਕਹਿੰਦੇ ਵਿਦਨ 1 ਵੀਕ ਦੇ ਵਿੱਚ ਚਾਲੂ ਹੋ ਗਈ। ਲੌਂਗੈਸਟ ਸ਼ਟਡਾਊਨ ਦੀ ਜੇ ਗਿਣਤੀ ਕੀਤੀ ਜਾਵੇ ਤਾਂ ਕਹਿੰਦੇ ਡੈਮੋਕ੍ਰੇਟ ਸਰਵਿੰਗ ਜਿਹੜੇ ਵਾਈਟ ਹਾਊਸ ਦੇ ਵਿੱਚ ਸੀਗੇ ਪ੍ਰੈਜ਼ੀਡੈਂਟ ਚਾਹੇ ਉਹ ਜਿਮੀ ਕਾਰਟਰ ਸੀ ਬਿਲ ਕਲਿੰਟਨ ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹਨਾਂ ਦੇ ਟਾਈਮ ਦੇ ਉੱਤੇ ਇਹ ਸ਼ਟਡਾਊਨ ਹੋਈ ਆ। ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਬਹੁਤ ਵਾਰ ਜਿਹੜੀ ਗਵਰਨਮੈਂਟ ਸ਼ਟਡਾਊਨ ਹੁੰਦੀ ਆ ਉਹ ਛੁੱਟੀਆਂ ਦੇ ਦਿਨਾਂ ਦੇ ਲਾਗੇ ਹੁੰਦੀ ਆ ਕ੍ਰਿਸਮਸ ਦੇ। ਸੋ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਪਲਾਨਸ ਬਣਾਈਆਂ ਹੁੰਦੀਆਂ ਮਿਊਜ਼ੀਅਮਸ ਦੇਖਣ ਦੇ ਲਈ ਪਾਰਕਾਂ ਦੇ ਵਿੱਚ ਬੜੇ ਬੜੇ ਜਿਹੜੇ ਨੈਸ਼ਨਲ ਪਾਰਕ ਹੈਗੇ ਦੇਖਣ ਦੇ ਲਈ। ਸੋ ਗਵਰਨਮੈਂਟ ਕੀ ਕਰਦੀ ਆ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਹੈਗੀਆਂ ਸਿਰਫ ਉੱਥੇ ਹੀ ਜਿਹੜੀ ਆ
ਆਪਣੀ ਸਰਵਿਸਿਜ਼ ਓਪਨ ਰੱਖਦੀ ਆ ਤੇ ਸੋ ਜਿਹੜੇ ਇੱਦਾਂ ਦੇ ਪਾਰਕਸ ਆ ਮਿਊਜ਼ੀਅਮਸ ਆ ਉਹ ਜਿਹੜੀਆਂ ਆ ਫਿਰ ਉਹ ਬੰਦ ਕਰ ਦਿੰਦੀ ਆ। ਉਹਦੇ ਨਾਲ ਜਿਹੜੇ ਲੋਕਾਂ ਨੂੰ ਕਾਫੀ ਜਿਹੜੀ ਆ ਤਕਲੀਫ ਹੁੰਦੀ, ਕਿਉਂਕਿ ਕਈਆਂ ਨੇ ਪੂਰਾ ਸਾਲ ਦਾ ਇਹ ਪਲਾਨਿੰਗ ਬਣਾਇਆ ਹੁੰਦਾ ਵੀ ਆਪਾਂ ਛੁੱਟੀਆਂ ਦੇ ਵਿੱਚ ਜਾ ਕੇ ਦੇਖਣ ਜਾਵਾਂਗੇ, ਬੱਚਿਆਂ ਦੇ ਨਾਲ ਘੁੰਮਾਂ ਫਿਰਾਂਗੇ, ਥੋੜਾ ਸਮਾਂ ਜਿਹੜਾ ਬਤੀਤ ਕਰਾਂਗੇ। ਬਿਲਕੁਲ ਉਹਨਾਂ ਸਾਰੇ ਚੀਜ਼ਾਂ ਦੇ ਉੱਤੇ ਜਿਹੜਾ ਇੱਕ ਹਿਸਾਬ ਦੇ ਨਾਲ ਪਾਣੀ ਜਿਹੜਾ ਫਿਰ ਜਾਂਦਾ ਹੁੰਦਾ ਆ। ਸੋ 8 ਲੱਖ ਹਰਜੋਤ ਸਿੰਘ ਜੀ ਜਿਹੜੇ ਫੈਡਰਲ ਵਰਕਰ ਹੈਗੇ ਨੇ ਪੂਰੇ ਅਮਰੀਕਾ ਦੇ ਵਿੱਚ, ਉਹਨਾਂ ਉੱਤੇ ਜਿਹੜਾ ਇਸ ਦਾ ਅਸਰ ਜਿਹੜਾ ਹੋਵੇਗਾ, ਕਿਉਂਕਿ ਆਪਣੀ ਪਾਰਟੀ ਲਾਈਨ ਪਾਰਟੀਜ਼ਨ ਫੈਸਲੇ ਦੇ ਕਰਕੇ ਜਿਹੜੇ ਦੋਨੋਂ ਧੜੇ ਆ ਇਸ ਸਰਕਾਰ ਨੂੰ ਚਲਾਉਣ ਦੇ ਵਿੱਚ ਨਾਕਾਮ ਜਿਹੜੇ ਇਸ ਟਾਈਮ ਬਣੇ ਪਏ ਨੇ। ਅਤੇ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਜਿਨ੍ਹਾਂ 'ਚ ਕਹਿੰਦੇ 에ਅਰ ਟ੍ਰੈਫਿਕ ਕੰਟਰੋਲ, TSA, ਐਮਟਰੈਕ ਜਿਹੜੀ ਉਹ ਚੱਲਦੀ ਰਹੇਗੀ, ਸੋਸ਼ਲ ਸਿਕਿਉਰਿਟੀ, ਮੈਡੀਕੇਡ ਵਾਲੇ ਚੱਲਦੇ ਰਹਿਣਗੇ, ਮਿਲਟਰੀ ਵਾਲੇ ਚੱਲਣਗੇ, ਬਾਰਡਰ ਸਿਕਿਉਰਿਟੀ ਵਾਲੇ, ਅਤੇ ਮਿਊਲਰ ਇਨਵੈਸਟੀਗੇਸ਼ਨ ਵੀ ਵਿਸ਼ੇਸ਼ ਤੌਰ 'ਤੇ ਉਹਨਾਂ ਨੇ ਦੱਸਿਆ ਵੀ ਉਹ ਵੀ ਜਿਹੜਾ ਆਪਣਾ ਕੰਮ ਚਲਾਊਗੀ। US ਪੋਸਟਲ ਸਰਵਿਸ, ਸਮਿਥਸੋਨੀਅਨ ਮਿਊਜ਼ੀਅਮ ਅਤੇ ਨੈਸ਼ਨਲ ਜ਼ੂ ਜਿਹੜੇ ਆ ਉਹ ਓਪਨ ਰਹਿਣਗੇ। ਅਤੇ ਸਭ ਤੋਂ ਵੱਡਾ ਜਿੱਦਾਂ ਤੁਸੀਂ ਦੱਸਿਆ ਆ ਵੀ ਇਫੈਕਟ ਜਿਹੜਾ ਨੈਸ਼ਨਲ ਪਾਰਕਸ ਦੇ ਉੱਤੇ ਰਹਿੰਦਾ ਆ। ਕੁਛ ਕੁ ਜਿਹੜੇ ਕਹਿੰਦੇ ਨੈਸ਼ਨਲ ਪਾਰਕ ਓਪਨ ਹੋਣਗੇ ਪਰ ਬਹੁਤ ਹੀ ਰਿਡਿਊਸਡ ਸਟਾਫਿੰਗ, ਯਾਨੀ ਕਿ ਕਾਫੀ ਲੋਕਾਂ ਦੀ ਉਹਨਾਂ ਨੂੰ ਛੁੱਟੀ ਜਿਹੜੀ ਆ ਉਹ ਕੀਤੀ ਗਈ ਜਿਹੜੀ ਹੁੰਦੀ ਆ। ਬਹੁਤ ਸਾਰੇ ਜਿਹੜੇ ਸਮਾਲ ਬਿਜ਼ਨਸ ਓਨਰਸ ਹੁੰਦੇ ਆ ਉਹਨਾਂ ਉੱਤੇ ਜਿਹੜਾ ਇਸ ਦਾ ਅਸਰ ਪੈਂਦਾ ਆ। ਸਟੇਟ ਅਤੇ ਲੋਕਲ ਫਾਰਮ ਸਰਵਿਸਿਜ਼ ਜਿਹੜੀਆਂ ਹੁੰਦੀਆਂ ਉਹਨਾਂ ਦੇ ਸੈਂਟਰ ਜਿਹੜੇ ਆ ਉਹ ਵੀ ਬੰਦ ਰਹਿਣਗੇ। ਹਾਊਸਿੰਗ ਪ੍ਰੋਗਰਾਮ ਵਾਲੇ ਆ ਉਹ ਜਿਹੜੇ ਉਹ ਬੰਦ ਰਹਿਣਗੇ। ਕ੍ਰਾਈਮ ਵਿਕਟਮਸ ਐਂਡ ਵਾਇਲੈਂਸ ਅਗੇਂਸਟ ਵੂਮਨ ਵਾਲੇ ਜਿਹੜੇ ਸ਼ਟਡਾਊਨ ਹੋਣ ਦੇ ਕਰਕੇ ਜਿਹੜੇ ਇਹਨਾਂ ਦੀ ਇੱਕ ਰੀਇੰਬਰਸਮੈਂਟ ਪ੍ਰੋਗਰਾਮਸ ਜਿਹੜੇ ਹੁੰਦੇ ਕ੍ਰਾਈਮ ਵਿਕਟਮਸ ਵਾਲਾ ਉਹ ਵੀ ਜਿਹੜਾ ਆ ਕਿਤੇ ਨਾ ਕਿਤੇ ਇਸ ਦੇ ਵਿੱਚ ਬੰਦ ਰਹੇਗਾ। ਸੋ ਕਾਫੀ ਜਿਹੜਾ ਵੱਡਾ ਅਸਰ ਜਿਹੜਾ ਰਹੇਗਾ। ਪਰ ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਸੀ ਵੀ ਐਮਰਜੈਂਸੀ ਸਰਵਿਸਿਜ਼ ਜਿਹੜੀਆਂ ਆ ਉਹ ਆਪਣੇ ਹਿਸਾਬ ਦੇ ਨਾਲ ਚੱਲਦੀਆਂ ਰਹਿਣਗੀਆਂ। ਤੇ ਦੂਸਰੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਕਹਿੰਦੇ ਵੀ ਜਿਹੜਾ ਐਨੂਅਲ ਬਜਟ ਆ ਉਹ $4 ਟ੍ਰਿਲੀਅਨ ਦਾ ਆ। ਇਹਦੇ ਵਿੱਚੋਂ ਜੇ $5 ਬਿਲੀਅਨ ਜਿਹੜਾ ਫੈਂਸ ਦੇ ਲਈ ਦੇਣਾ, ਵਾਲ ਦੇ ਲਈ ਦੇਣਾ, ਉਹ ਕੁਛ ਵੀ ਫਰੈਕਸ਼ਨ ਇੱਕ ਤਰ੍ਹਾਂ ਨਾਲ ਬਣਦਾ ਆ। ਤੇ ਬਾਰਡਰ ਸਿਕਿਉਰਿਟੀ ਦੀ ਜੇ ਗੱਲ ਕਰਦੇ ਜਾਈਏ, ਕਹਿੰਦੇ ਪਈ ਸਨ 2006 ਦੇ ਵਿੱਚ ਡੈਮੋਕ੍ਰੇਟਸ ਤੇ ਰਿਪਬਲਿਕਨ ਦੋਨਾਂ ਨੇ ਰਲ ਕੇ ਇੱਕ ਐਕਟ ਬਣਾਇਆ ਸੀ, ਸਿਕਿਉਰ ਫੈਂਸ ਐਕਟ ਆਫ 2006। ਇਹਦੇ ਵਿੱਚ ਦੋਨਾਂ ਪਾਰਟੀਆਂ ਨੇ ਰਲ ਕੇ ਕਿਹਾ ਸੀ ਵੀ ਜਿਹੜੀ 700 ਮੀਲ ਦਾ ਬਾਰਡਰ ਹੈਗਾ ਆ US ਦਾ ਮੈਕਸੀਕੋ ਦੇ ਨਾਲ, ਉਹਦੇ ਵਿੱਚ ਜਿਹੜੀ ਆ ਫੈਂਸ ਲਾਈ ਜਾਵੇ। ਤੇ ਉਸ ਟਾਈਮ ਦੇ ਉੱਤੇ ਚਾਰਲਸ ਸ਼ੂਮਰ ਜਿਹੜੇ ਡੈਮੋਕ੍ਰੇਟ ਹੈਗੇ ਆ, ਸੈਨੇਟਰ ਨਿਊਯਾਰਕ ਤੋਂ, ਜਿਹੜੇ ਅੱਜ ਕੱਲ੍ਹ ਵੀ ਤੁਹਾਨੂੰ ਪਤਾ ਵੀ ਉਹ ਸੈਨੇਟਰ ਹੈਗੇ ਆ, ਤੇ ਉਸ ਟਾਈਮ ਪ੍ਰੈਜ਼ੀਡੈਂਟ ਬਰਾਕ ਓਬਾਮਾ ਸੈਨੇਟਰ ਸੀਗੇ ਇਲੀਨਾਇਸ ਦੇ, ਤੇ ਉਹ ਦੋਨਾਂ ਨੇ ਜਿਹੜਾ ਆ ਇਹਦੀ ਸਪੋਰਟ ਕੀਤੀ ਸੀ। ਜੀ ਬਿਲਕੁਲ। ਸੋ ਇਹ ਦੇਖੋ ਆਪਣੇ ਬਾਰਡਰ ਨੂੰ ਸਿਕਿਉਰ ਕਰਨ ਦੇ ਲਈ ਸਰਕਾਰਾਂ ਜਿਹੜੀਆਂ ਸਾਰਾ ਕੁਛ ਕਰਦੀਆਂ ਨੇ। ਉੱਧਰ ਅੱਜ ਰਾਸ਼ਟਰਪਤੀ ਟਰੰਪ ਨੇ ਇੱਕ ਜਿਹੜੀ ਹਰਜੋਤ ਸਿੰਘ ਜੀ ਇੱਕ ਟਵੀਟ ਕੀਤੀ, ਕਹਿੰਦੇ ਵੀ ਹੁਣ ਦੇਖੋ ਕਾਰਵਾਂ ਦਾ ਰੌਲਾ ਪੈ ਰਿਹਾ ਸੀਗਾ, ਇੰਨਾ ਕੁਛ ਹੋ ਰਿਹਾ, ਸਾਡੀ ਬਾਰਡਰ ਸਿਕਿਉਰਿਟੀ ਇੰਨੀ ਜਿਹੜੀ ਸਖਤ ਆ ਉਹ ਸਾਰਾ ਕੁਛ ਰਹੀ ਵੀ ਕਿਸੇ ਨੂੰ ਵੀ ਜਿਹੜਾ ਅਮਰੀਕਾ ਵਾਲੇ ਪਾਸੇ ਆਉਣ ਨਹੀਂ ਦਿੱਤਾ ਗਿਆ। ਉਸ ਦੇ ਜਵਾਬ ਦੇ ਵਿੱਚ ਬਹੁਤ ਸਾਰੇ ਲੋਕ ਕਹਿ ਰਹੇ ਸੀਗੇ ਵੀ ਤੁਸੀਂ ਦੇਖੋ ਹੁਣ ਬਾਰਡਰ ਵੱਲ ਤਾਂ ਹੈ ਨਹੀਂ, ਜੇ ਬਾਰਡਰ ਸਿਕਿਉਰਿਟੀ ਤੁਸੀਂ ਟਾਈਟ ਕਰੋ ਤਾਂ ਫਿਰ ਕੰਧ ਦੀ ਤਾਂ ਜ਼ਰੂਰਤ ਨਹੀਂ ਆ, ਫਿਰ ਜਿਹੜੇ ਕਿਸੇ ਨੂੰ ਵੀ ਅਮਰੀਕਾ ਦੇ ਵਿੱਚ ਦਾਖਲ ਹੋਣ ਨੂੰ ਜਿਹੜਾ ਉਹ ਨਹੀਂ ਦਿੱਤਾ ਜਾਊਗਾ। ਉੱਧਰ ਨਾਲ ਹੀ ਰਾਸ਼ਟਰਪਤੀ ਟਰੰਪ ਨੇ ਜਿਹੜਾ ਆ ਉਹ ਇਸ਼ਾਰਾ ਵੀ ਕੀਤਾ, ਜਿੱਦਾਂ ਆਪਾਂ ਨੂੰ ਪਤਾ ਵੀ ਪਿਛਲੇ ਜਿਹੜੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਫੌਜ ਨੂੰ ਤੈਨਾਤ ਕੀਤਾ ਸੀਗਾ ਸਦਰਨ ਬਾਰਡਰ ਦੇ ਉੱਤੇ ਜਿਹੜੀ ਮੈਕਸੀਕੋ ਦੇ ਨਾਲ ਲੱਗਦੀ ਆ, ਵੀ ਉੱਥੇ ਜਿਹੜੇ ਉਹਨਾਂ ਦੀ ਸਹਾਇਤਾ ਦੇ ਲਈ ਜਿਹੜੇ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਦੀ ਸਹਾਇਤਾ ਦੇ ਲਈ। ਅਤੇ ਹੁਣ ਜਿਹੜਾ ਕੰਧ ਨੂੰ ਲੈ ਕੇ ਉਹਨਾਂ ਨੇ ਜਿਹੜਾ ਚੀਜ਼ ਜਿੱਦਾਂ ਕਿਹਾ ਹੀ ਆ ਵੀ ਹੰਨੇ ਬੰਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਮਰੀਕਾ ਜਿਹੜੀ ਆ ਆਪਣੇ ਮੈਕਸੀਕੋ ਦੇ ਨਾਲ ਬਾਰਡਰ ਦੇ ਉੱਤੇ ਕੰਧ ਜਿਹੜੀ ਆ ਉਹ ਬਣਾਊਗੀ ਤਾਂ ਜ਼ਰੂਰ, ਚਾਹੇ ਜਿਹੜੀ ਫੌਜੀਆਂ ਨੂੰ, ਮਿਲਟਰੀ ਨੂੰ ਹੀ ਜਿਹੜੀ ਆ ਉਹ ਕਿਉਂ ਨਾ ਬਣਾਉਣੀ ਪਵੇ। ਅਤੇ ਉਹ ਕਹਿੰਦੇ ਵੀ ਟਰੈਂਚਿੰਗ ਦਾ ਕੰਮ ਅਤੇ ਉਹ ਸਾਰਾ ਕੁਛ ਲਾਉਣ ਦਾ ਕੰਮ ਜਿਹੜੇ ਫੌਜ ਵਾਲੇ ਆ ਉਹ ਜਲਦ ਹੀ ਜਿਹੜਾ ਸ਼ੁਰੂ ਕਰ ਸਕਦੇ ਨੇ। ਹੁਣ ਸੀਰੀਆ ਤੋਂ ਵੀ ਜਿਹੜੇ ਕਾਫੀ ਫੌਜੀ ਜਿਹੜੇ ਵਾਪਸ ਜਿਹੜੇ ਆ ਉਹ ਆਉਣ ਦੇ ਲਈ ਆਲਰੇਡੀ ਆਦੇਸ਼ ਰਾਸ਼ਟਰਪਤੀ ਟਰੰਪ ਨੇ ਦੇ ਦਿੱਤੇ ਆ, ਜਿਸ ਦੇ ਉੱਤੇ ਵੀ ਹਰਜੋਤ ਸਿੰਘ ਜੀ ਥੋੜ੍ਹੀ ਜਿਹੀ ਆਪਾਂ ਅਪਡੇਟ ਕਰਦੇ ਜਾਈਏ। ਅਤੇ ਅੱਜ ਜਿਹੜੇ ਜਨਰਲ ਮੈਟਿਸ ਨੇ ਸੈਕਟਰੀ ਨੇ ਉਹਨਾਂ ਨੇ ਇਹਨਾਂ ਆਰਡਰਾਂ ਦੇ ਉੱਤੇ ਵਿਡਰਾਅ ਕਰਨ ਦੇ ਲਈ, ਸੀਰੀਆ ਤੋਂ ਟਰੂਪਸ ਨੂੰ ਵਿਡਰਾਅ ਕਰਨ ਦੇ ਲਈ ਉਹਨਾਂ ਨੇ ਉਸ ਦੇ ਉੱਤੇ ਦਸਤਖਤ ਕਰ ਦਿੱਤੇ ਨੇ। ਜੀ ਬਿਲਕੁਲ।
ਤੇ ਆਪਾਂ ਉਹ ਵੀ ਗੱਲਬਾਤ ਕਰਾਂਗੇ ਜਨਰਲ ਮੈਟਿਸ ਵਾਲੀ। ਤੇ ਜੇ ਵਾਲ ਦੀ ਆਪਾਂ ਜਿਹੜੀ ਆ ਨਿਊਜ਼ ਖਤਮ ਕਰਦੇ ਜਾਈਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਸਾਰਿਆਂ ਨੂੰ ਪਤਾ ਆ ਵੀ ਕਹਿੰਦੇ ਦੋ ਮੇਨ ਮੁੱਦਿਆਂ ਦੇ ਉੱਤੇ ਉਹ ਇਲੈਕਸ਼ਨ ਜਿੱਤੇ ਸੀ, ਜਿਹਦੇ ਵਿੱਚ ਇੱਕ ਇਮੀਗ੍ਰੇਸ਼ਨ ਰਿਫਾਰਮ ਤੇ ਦੂਜਾ ਬਾਰਡਰ ਸਿਕਿਉਰਿਟੀ ਦਾ। ਸੋ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹ ਪ੍ਰੈਜ਼ੀਡੈਂਟ ਦੀ ਅਪੋਜ਼ ਕਰ ਰਹੇ ਆ, ਜਦ ਕਿ ਸਬਜੈਕਟ ਮੈਟਰ ਜਾਂ ਸਪੈਂਡਿੰਗ ਦੇ ਉੱਤੇ ਨਹੀਂ ਉਹ ਇੰਨਾ ਜ਼ਿਆਦਾ ਜ਼ੋਰ ਦੇਣਾ ਚਾਹੁੰਦੇ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਲਈ ਉੱਦਾਂ ਦੀ ਪੋਜੀਸ਼ਨ ਬਣੀ ਹੋ ਜਿੱਦਾਂ ਰੀਡ ਮਾਈ ਲਿਪਸ ਇੱਕ ਟਾਈਮ ਦੇ ਉੱਤੇ ਜਦੋਂ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਜਿਹੜੇ ਹੁਣ ਇਸ ਦੁਨੀਆ ਤੋਂ ਜਾ ਚੁੱਕੇ, ਉਹ ਇਸ ਇਕੱਲੇ ਜਿਹੜਾ ਫਰੇਜ਼ ਸੀਗੀ ਰੀਡ ਮਾਈ ਲਿਪਸ ਇਹਦੇ ਉੱਤੇ ਜਿੱਤੇ ਸੀ, ਪਰ ਨੋ ਨਿਊ ਟੈਕਸਸ, ਵੀ ਮੈਂ ਟੈਕਸ ਨਹੀਂ ਵਧਾਊਂਗਾ, ਰੀਡ ਮਾਈ ਲਿਪਸ। ਪਰ ਬਾਅਦ ਦੇ ਵਿੱਚ ਉਹਨਾਂ ਨੂੰ ਟੈਕਸ ਵਧਾਉਣੇ ਪਏ ਤੇ ਉਹਨਾਂ ਦੀ ਜਿਹੜੀ ਸਿਚੁਏਸ਼ਨ ਆ ਕਾਫੀ ਐਮਬੈਰਸਿੰਗ ਸੀਗੀ। ਤੇ ਪਰ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਇੱਕ ਤਰ੍ਹਾਂ ਨਾਲ ਅੜੇ ਹੋਏ ਆ ਵੀ ਕਹਿੰਦੇ ਜਿਹੜਾ ਮੈਂ ਪ੍ਰੋਮਿਸ ਕੀਤਾ ਸੀ ਉਹ ਚਾਲੂ ਰੱਖੂੰਗਾ। ਜੀ ਤੇ ਇਸੇ ਤਰ੍ਹਾਂ ਥੋੜੀ ਜਿਹੀ ਰਾਜਕਰਮਵੀਰ ਸਿੰਘ ਜੀ ਗੋ ਫੰਡਮੀ ਵਾਲੀ ਵੀ ਅਪਡੇਟ ਕਰਦੇ ਜਾਈਏ, ਜਿਹੜਾ ਗੋ ਫੰਡਮੀ ਦਾ ਪੇਜ ਚੱਲ ਰਿਹਾ ਹੈਗਾ। ਬਿਲਕੁਲ ਜੀ। ਸੋ ਜਿਹੜੀ ਵਾਲ ਦੇ ਲਈ ਗੋ ਫੰਡਮੀ ਪੇਜ ਆਈ ਥਿੰਕ ਤਕਰੀਬਨ 16 ਮਿਲੀਅਨ ਡਾਲਰ ਜਿਹੜੇ ਉਸ ਦੇ ਵਿੱਚ ਹੁਣ ਤੱਕ ਇਕੱਠੇ ਹੋ ਚੁੱਕੇ ਨੇ। ਸੋ ਲੈਟਸ ਸੀ ਜਿਹੜਾ ਉਸ ਦੇ ਵਿੱਚ ਕੀ ਬਣਦਾ। ਜਿੱਦਾਂ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਕਾਫੀ ਤੇਜ਼ੀ ਦੇ ਨਾਲ ਵਧੇ ਸੀ, ਸੋ ਉਸ ਰਫਤਾਰ ਦੇ ਨਾਲ ਤਾਂ ਜਿਹੜਾ ਅਜੇ ਨਹੀਂ ਲੱਗ ਰਿਹਾ ਵੀ ਜਿਹੜਾ ਬ੍ਰਾਇਨ ਕੋਲਫੇਜ ਵਾਲੇ ਜਿਨ੍ਹਾਂ ਨੇ ਲਾਏ ਹੋਏ ਆ, ਸੋ 16.5 ਮਿਲੀਅਨ ਡਾਲਰ ਜਿਹੜੇ ਹੁਣ ਤੱਕ ਆ 7 ਦਿਨਾਂ ਦੇ ਵਿੱਚ ਉਹਨਾਂ ਨੇ ਰੇਜ਼ ਕੀਤੇ ਆ। 2,72,000 ਤੋਂ ਵੱਧ ਲੋਕਾਂ ਨੇ ਇਸ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਆ ਉਹ ਪਾਇਆ ਹੋਇਆ ਆ। ਅਤੇ ਕਹਿੰਦੇ ਨਾਲ ਹੀ ਉਹ ਇੱਕ 100 ਮਿਲੀਅਨ ਲੋਕਾਂ ਦੀ ਇੱਕ ਪਟੀਸ਼ਨ ਜਿਹੜੀ ਆ ਉਹ ਵੀ ਸਾਈਨ ਕਰਾ ਰਹੇ ਨੇ। ਸੋ ਟ੍ਰਿਪਲ ਐਮਪਿਊਟੀ ਵੈਟਰਨ ਨੇ, ਇਹਨਾਂ ਦੇ 3 ਜਿਹੜੇ ਅੰਗ ਆ ਉਹ ਜਿਹੜੇ ਬਤੌਰ ਜਦੋਂ ਫੌਜੀ ਸੀਗੇ ਉਸ ਦੇ ਵਿੱਚ ਗਵਾ ਚੁੱਕੇ ਨੇ। ਪਰਪਲ ਹਰਟ ਰੈਸੀਪੀਐਂਟ ਬ੍ਰਾਇਨ ਜਿਹੜੇ ਕੋਲਫੇਜ ਆ ਉਹਨਾਂ ਨੇ ਇਹ ਗੋ ਫੰਡਮੀ ਪੇਜ ਜਿਹੜਾ ਆ ਉਹ ਸ਼ੁਰੂ ਕੀਤਾ ਹੋਇਆ ਆ ਜੀ। ਤੇ ਹੁਣ ਜਨਰਲ ਮੈਟਿਸ ਦੀ ਗੱਲ ਵੱਲ ਆਈਏ। ਜਿਸ ਤਰ੍ਹਾਂ ਸਰੋਤੇ ਨੂੰ ਪਤਾ ਹੀ ਆ ਵੀ ਜਨਰਲ ਜਿਹੜੇ ਡਿਫੈਂਸ ਸੈਕਟਰੀ ਜਨਰਲ ਜੇਮਸ ਮੈਟਿਸ ਉਹਨਾਂ ਨੇ ਕਹਿਤਾ ਸੀ ਵੀ ਮੈਂ ਜਿਹੜਾ ਕੁਛ ਵਿਚਾਰ ਜਿਹੜੇ ਮੇਰੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਨਹੀਂ ਮਿਲਦੇ, ਇਸ ਕਰਕੇ ਮੈਂ ਰਿਜ਼ਾਈਨ ਕਰਨ ਜਾ ਰਿਹਾ ਆ। ਮੇਰੇ ਖਿਆਲ ਨਾਲ ਫਰਵਰੀ ਦੇ ਵਿੱਚ ਜਾਣਾ ਸੀ, ਪਰ ਉਹ ਤੋਂ ਬਾਅਦ ਉਹਨਾਂ ਨੇ ਇੱਕ ਚਿੱਠੀ ਵੀ ਕੱਢੀ। ਪਰ ਫਿਰ ਪੈਂਦੇ ਸੱਟੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਇਹ ਕਿਹਾ ਵੀ ਨਹੀਂ, ਜੇ ਜਾਣਾ ਹੀ ਆ ਤਾਂ ਫਿਰ ਪਹਿਲਾਂ ਚਲੋ ਦਸੰਬਰ 31 ਲਾਸਟ ਡੇਟ, 2 ਮਹੀਨੇ ਪਹਿਲਾਂ ਹੀ ਉਹਨਾਂ ਨੂੰ ਛੁੱਟੀ ਦੇ ਦਿੱਤੀ। ਤੇ ਉਹਨਾਂ ਨੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਬਿਆਨ ਦਿੱਤਾ ਆ ਵੀ ਮੈਂ ਜਿਹੜਾ ਜਨਰਲ ਮੈਟਿਸ ਆ ਉਹਨਾਂ ਵਾਂਗ ਨਹੀਂ ਦੇਖਦਾ ਵੀ ਕਿਸ ਤਰ੍ਹਾਂ ਜਿਹੜੇ ਹੋਰ ਮੁਲਕ ਹੈਗੇ ਆ ਉਹ US ਦਾ ਜਿਹੜਾ ਟੋਟਲ ਐਡਵਾਂਟੇਜ ਲੈਂਦੇ ਹੈਗੇ ਆ। ਜੀ ਜੀ ਬਿਲਕੁਲ। ਸੋ ਉਹਨਾਂ ਦੇ ਜਿਹੜੇ ਕਹਿ ਲਓ ਵੀ ਮਤਭੇਦ ਥੋੜ੍ਹੇ ਹੋਰ ਜ਼ਿਆਦਾ ਵੱਧ ਚੁੱਕੇ ਹੋਏ ਨੇ। ਜਿਹੜਾ ਇਹਨਾਂ ਨੇ ਫਰਵਰੀ ਦੇ ਵਿੱਚ ਹਰਜੋਤ ਸਿੰਘ ਜੀ ਜਾਣਾ ਸੀਗਾ, ਉਹਨਾਂ ਨੂੰ ਹੁਣ ਜਲਦੀ ਜਨਵਰੀ ਦੇ 1 ਤਰੀਕ ਤੋਂ ਹੀ ਜਿਹੜਾ ਛੁੱਟੀ ਜਿਹੜੀ ਉਹ ਕਰ ਦਿੱਤੀ ਗਈ ਆ। ਸੋ ਹਿਸਾਬ ਦੇ ਨਾਲ ਉਹ ਹੋ ਚੁੱਕਾ ਇਹਨਾਂ ਦਾ ਕੰਮ, ਕਿਉਂਕਿ ਉਹ ਇਸ ਚੀਜ਼ ਦੇ ਖਿਲਾਫ ਸੀਗੇ ਜਿਹੜੇ ਸੀਰੀਆ ਤੋਂ ਅਤੇ ਅਫਗਾਨਿਸਤਾਨ ਤੋਂ ਫੌਜਾਂ ਨੂੰ ਜਿਹੜਾ ਆ ਉਹ ਵਾਪਸ ਬੁਲਾਉਣ ਦੇ ਲਈ। ਜਿੱਦਾਂ ਦੱਸਿਆ ਸੀ ਮੈਂ ਹੁਣੇ ਵੀ ਜਿਹੜੇ ਜਨਰਲ ਮੈਟਿਸ ਆ ਉਹਨਾਂ ਨੇ ਦਸਤਖਤ ਕਰ ਦਿੱਤੇ ਆ ਉਸ ਆਰਡਰ ਦੇ ਉੱਤੇ, ਜਿਸ ਦੇ ਵਿੱਚ ਸੀਰੀਆ ਦੀਆਂ ਟਰੂਪਸ ਆ ਉਹਨਾਂ ਨੂੰ ਵਿਡਰੋ ਜਿਹੜਾ ਆ ਪੂਰਾ ਕਰ ਦਿੱਤਾ ਜਾਵੇਗਾ। ਅਤੇ ਹੁਣ ਦੇਖਦੇ ਹਾਂ ਉਹਨਾਂ ਦੀ ਥਾਂ ਦੇ ਉੱਤੇ ਜਿਹੜਾ ਕੌਣ ਆਵੇਗਾ। ਇੱਕ ਜਿਹੜੇ ਬੰਦੇ ਦਾ ਜਿਹੜਾ ਨਾਮ ਹਰਜੋਤ ਸਿੰਘ ਜੀ ਆ ਰਿਹਾ ਆ ਜਨਰਲ ਮੈਟਿਸ ਦੀ ਥਾਂ ਦੇ ਉੱਤੇ, ਉਹ ਕਹਿੰਦੇ ਵੀ ਇੱਕ ਬਿਜ਼ਨਸਮੈਨ ਹੀ ਜਿਹੜਾ ਇੱਕ ਬੰਦਾ ਆ ਜਿਸ ਨੂੰ ਉਹਨਾਂ ਦੀ ਥਾਂ ਦੇ ਉੱਤੇ ਜਿਹੜਾ ਲਾਇਆ ਜਾ ਰਿਹਾ ਆ। ਅਤੇ ਨਾਲ ਦੇ ਨਾਲ ਉਸ ਨੂੰ ਡਿਫੈਂਸ ਦਾ ਕੋਈ ਵੀ ਉਸ ਦੇ ਬਾਰੇ ਜਿਹੜਾ ਉਹ ਪਤਾ ਨਹੀਂ ਆ। ਸੋ ਲੈਟ ਸੀ ਵੀ ਜਿਹੜਾ ਵੀ ਇੱਦਾਂ ਦੇ ਬੰਦੇ ਨੂੰ ਐਡੀ ਵੱਡੀ ਅਹਿਮ ਅਹੁਦੇ ਦੇ ਉੱਤੇ ਰੱਖ ਕੇ ਜਿਹੜਾ ਕਿਸ ਤਰੀਕੇ ਦੇ ਨਾਲ ਕੰਮ ਚਲਾਇਆ ਜਾਊਗਾ। ਜੇ ਦੱਸਦੇ ਜਾਈਏ ਜਨਰਲ ਮੈਟਿਸ ਨੇ ਇਹ ਮਰੀਨ ਦੇ ਜਿਹੜੇ 4 ਸਟਾਰ ਜਨਰਲ ਜਿਹੜੇ ਆ ਉਹ ਰਹਿ ਚੁੱਕੇ ਹੋਏ ਨੇ। 40 ਸਾਲਾਂ ਦੀ ਜਿਹੜੀ ਇਹਨਾਂ ਦੀ ਜਿਹੜੀ ਸਰਵਿਸ ਉਹ ਰਹੀ ਆ। ਅਤੇ ਇਹੀ ਨਹੀਂ, ਇਸ ਤੋਂ ਇਲਾਵਾ ਹੋਰ ਵੀ ਜਿਹੜੇ ਬਹੁਤ ਸਾਰੇ ਜਿਹੜੇ ਫੌਜੀ ਨੇ ਜਿਹੜੇ ਇਹਨਾਂ ਦੇ ਸ਼ੁਰੂਆਤ ਦੇ ਵਿੱਚ ਕੈਬਨਿਟ ਦੇ ਵਿੱਚ ਨਾਲ ਸੀਗੇ, ਉਹ ਹੌਲੀ ਹੌਲੀ ਇਹਨਾਂ ਦੇ ਨਾਲੋਂ ਅਲੱਗ ਉਹ ਹੋ ਚੁੱਕੇ ਨੇ। ਸੋ ਬਿਲਕੁਲ ਇਸ ਸੰਬੰਧ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅੱਜ ਟਵੀਟ ਕੀਤਾ ਹੈਗਾ ਵੀ ਅਸੀਂ ਜਿਹੜਾ US ਆ ਦੁਨੀਆ ਦੇ ਬਹੁਤ ਸਾਰੇ ਜਿਹੜੇ ਰਿਚ ਕੰਟਰੀਜ਼ ਆ, ਅਮੀਰ ਮੁਲਕ ਆ, ਉਹਨਾਂ ਨੂੰ ਸਬਸਿਡਾਈਜ਼ ਕਰਦੇ ਆ ਮਿਲਟਰੀ ਦੇ ਲਈ। ਅਤੇ ਸੇਮ ਟਾਈਮ ਦੇ ਉੱਤੇ ਜਿਹੜੇ ਉਹ ਮੁਲਕ ਆ ਸਾਡਾ ਐਡਵਾਂਟੇਜ ਲੈਂਦੇ ਆ, ਚਾਹੇ ਉਹ ਮਿਲਟਰੀ ਵਾਈਜ਼ ਹੋਵੇ ਚਾਹੇ ਉਹ ਟਰੇਡ ਵਾਈਜ਼ ਹੋਵੇ।
ਤੇ ਸਾਡੇ ਜਿਹੜੇ ਟੈਕਸ ਪੇਅਰਸ ਤੇ ਟ੍ਰੇਡ ਦੇ ਬੇਸ ਦੇ ਉੱਤੇ ਉਹ ਸਾਡਾ ਐਡਵਾਂਟੇਜ ਲੈਂਦੇ ਆ, ਤੇ ਜਨਰਲ ਮੈਟਿਸ ਇਸ ਨੂੰ ਦੇਖਦੇ ਨਹੀਂ। ਇਸੇ ਤਰ੍ਹਾਂ ਉਹਨਾਂ ਨੇ ਹੋਰ ਸੈਨੇਟਰਸ ਬਾਰੇ ਵੀ ਗੱਲਬਾਤ ਕੀਤੀ ਆ। ਕਹਿੰਦੇ ਪਈ ਉਹ ਕਹਿ ਰਹੇ ਆ ਵੀ ਜੀ ਸਾਡੀ ਜਿਹੜੀ ਆ ਕਈ ਐਲਾਈਜ਼ ਹੈਗੇ ਆ ਉਹਨਾਂ ਦੇ ਨਾਲ ਰਿਲੇਸ਼ਨ ਵਿਗੜਦੇ ਜਾ ਰਹੇ ਆ। ਉਹ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਹਿੰਦੇ ਆ ਵੀ ਜੇ ਸਾਡੇ ਉਹ ਐਲਾਈਜ਼ ਹੈਗੇ ਆ, ਸਾਡੇ ਫਰੈਂਡਸ ਹੈਗੇ ਆ, ਤੇ ਉਹਨਾਂ ਨੂੰ ਇਕੁਅਲੀ ਜਿਹੜਾ ਆ ਕੰਟਰੀਬਿਊਟ ਕਰਨਾ ਚਾਹੀਦਾ ਹੈਗਾ, ਚਾਹੇ ਉਹ ਮਿਲਟਰੀ ਵਾਈਜ਼ ਹੋਵੇ ਤੇ ਚਾਹੇ ਉਹ ਮਨੀ ਵਾਈਜ਼ ਜਾਂ ਟ੍ਰੇਡ ਦੇ ਵਿੱਚ ਹੋਵੇ। ਜੀ ਜੀ ਬਿਲਕੁਲ। ਸੋ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਨਾਮ ਜਿਹੜਾ ਸਾਹਮਣੇ ਆ ਰਿਹਾ ਆ ਜਨਰਲ ਮੈਟਿਸ ਦੀ ਥਾਂ ਦੇ ਉੱਤੇ ਜਿਹੜੇ ਆਉਣਗੇ, ਸ਼ੈਨਾਹੈਨ, ਪੈਟਰਿਕ ਸ਼ੈਨਾਹੈਨ, ਜਿਹੜੇ ਕਿ ਇਸ ਟਾਈਮ ਜਿਹੜੇ ਡਿਪਟੀ ਸੈਕਟਰੀ ਆਫ ਡਿਫੈਂਸ ਵੀ ਜਿਹੜੇ ਆ ਉਹ ਸੀਗੇ। ਸੋ ਉਹ ਹੁਣ ਜਿਹੜੇ ਆ ਮੇਨ ਅਹੁਦੇ ਦੇ ਉੱਤੇ ਉਹ ਆਉਣਗੇ। ਸੋ ਉਹਨਾਂ ਨੇ ਜਿੱਦਾਂ ਆਪਾਂ ਦੱਸਿਆ ਹੀ ਆ ਵੀ ਰਾਸ਼ਟਰਪਤੀ ਟਰੰਪ ਨੇ ਜਿਹੜੀ ਖਾਸ ਕਰਕੇ ਜੇਮ ਮੈਟਿਸ ਦੀ ਜਿਹੜੀ ਜਨਰਲ ਮੈਟਿਸ ਦੀ ਜਿਹੜੀ ਰੈਜ਼ਿਗਨੇਸ਼ਨ ਲੈਟਰ ਆ ਉਸ ਦੇ ਵੱਲ ਨੂੰ ਵੀ ਇਸ਼ਾਰਾ ਕੀਤਾ ਵੀ ਇਹ ਵੀ ਇੱਕ ਕਾਰਨ ਸੀ ਉਹਨਾਂ ਨੂੰ ਜਿਹੜਾ ਜਲਦੀ ਆ ਇੱਥੋਂ ਬਰਖਾਸਤ ਕਰਨ ਦੇ ਲਈ। ਤੇ ਜੀ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਪਿਛਲੇ ਵੀਕਐਂਡ ਜਿਹੜੀ ਇੰਡੋਨੇਸ਼ੀਆ ਦੇ ਵਿੱਚ ਸੁਨਾਮੀ ਆਈ ਆ, ਤੇ ਉਸ ਸੁਨਾਮੀ ਦੇ ਨਾਲ ਫਿਰ ਇੱਕ ਵਾਰ ਇੰਡੋਨੇਸ਼ੀਆ ਦੇ ਵਿੱਚ ਤਬਾਹੀ ਮਚੀ ਹੈਗੀ ਆ। 373 ਲੋਕਾਂ ਦੀ ਜਿਹੜੀ ਹੁਣ ਤੱਕ ਮੌਤ ਹੋ ਚੁੱਕੀ ਆ, 128 ਦੇ ਕਰੀਬ ਮਿਸਿੰਗ ਹੈਗੇ ਆ, ਤੇ 1500 ਦੇ ਕਰੀਬ ਜਿਹੜੇ ਆ ਜ਼ਖਮੀ ਹੈਗੇ ਆ। ਸੋ ਇਹ ਬਿਲਕੁਲ ਕਹਿੰਦੇ ਪਈ ਜਿਹੜਾ ਕੋਸਟ ਆਫ ਜਾਵਾ ਤੇ ਸੁਮਤਰਾ ਜਿਹੜਾ ਇੰਡੋਨੇਸ਼ੀਆ ਦੇ ਵਿੱਚ ਆ, ਉੱਥੇ ਜਿਹੜਾ ਵੋਲਕੈਨੋ ਐਕਟੀਵਿਟੀ ਹੋਈ ਉਹ ਤੋਂ ਬਾਅਦ ਜਿਹੜਾ ਆ ਸੁਨਾਮੀ ਆਈ, ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਆ ਖਬਰ ਵੀ ਗਵਰਨਮੈਂਟ ਵੱਲੋਂ ਨਹੀਂ ਦਿੱਤੀ ਗਈ। ਤੇ ਮੈਂ ਇੱਕ ਨਿਊਜ਼ ਦੇਖਦਾ ਸੀ ਕਿਸ ਤਰ੍ਹਾਂ ਵੀ ਉੱਥੇ ਇੱਕ ਜਿੱਦਾਂ ਸਿੰਗਰ ਗਰੁੱਪ ਸੀਗੇ, ਉਹਨਾਂ ਦਾ ਆਪਣਾ ਕਾਫੀ ਲੋਕ ਇਕੱਠੇ ਹੋਏ ਸੀ ਬੀਚ ਦੇ ਕੰਢੇ ਦੇ ਉੱਤੇ, ਤੇ ਉਹਨਾਂ ਦਾ ਗਾਣ ਪਾਣੀ ਚੱਲ ਰਿਹਾ ਸੀ, ਤੇ ਉਸ ਟਾਈਮ ਦੇ ਉੱਤੇ ਸੁਨਾਮੀ ਆ ਗਈ, ਤੇ ਕਾਫੀ ਲੋਕ ਉਹਨਾਂ ਦੇ ਜਿਹੜੇ ਆ ਪਾਣੀ ਦੇ ਵਿੱਚ ਰੁੜ ਕੇ ਜਿਹੜੇ ਆ ਉਹ ਮਰ ਗਏ। ਜੀ ਬਿਲਕੁਲ। ਸਰਕਾਰ ਨੇ ਤਾਂ ਕੀ ਜਿਹੜੀ ਦੇਣੀ ਸੀ, ਕਿਉਂਕਿ ਸਭ ਨੂੰ ਜੇ ਦੱਸਦੇ ਜਾਈਏ ਵੀ ਸੁਨਾਮੀ ਨੂੰ ਪ੍ਰੈਡਿਕਟ ਕਰਨਾ ਰਾਈਟ ਨਾਓ ਜਿਹੜਾ ਅਰਥਕੁਏਕ ਦੇ ਕਰਕੇ ਆ, ਉਹ ਉਹਨਾਂ ਦੇ ਕੋਲ ਸੈਂਸਰ ਲੱਗੇ ਹੋਏ ਆ। ਸੋ ਇਹ ਦੱਸਦੇ ਜਾਈਏ ਵੀ ਜਿਹੜੀ ਇਹ ਸੁਨਾਮੀ ਆਈ ਸੀਗੀ। ਹਰਜੋਤ ਸਿੰਘ ਜੀ ਇੱਕ ਛੋਟੀ ਜਿਹੀ ਆਪਾਂ ਬ੍ਰੇਕ ਲੈ ਕੇ ਜਿਹੜਾ ਆਪਾਂ ਵਾਪਸ ਆਉਂਦੇ ਹਾਂ, ਤੇ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 28, 29, 30, 31 ਜਨਵਰੀ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰਸ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, ਸਵੀਟ 245 ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 573 4205 916 573 4205 ਜਾਂ ਵਿਜ਼ਿਟ aval.com, A as in Victor, AAL.com। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530 415 5959 530 415
531559 ਮੈਨੀ ਹੇਅਰ 5303007663 530 376 ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 नॉर्थ वेस्ट ट्रक ड्राइविंग स्कूल। जी हाजरीन नाज़रीन पेश करने जा रहे हैं आप सब दी नजर, आप सब दा हरम प्यारा यार दा यार स्टार ऑन द स्टार, ताड़ियां ताड़ियां दी गूंज एक बार फिर। पंजाबी रेडियो यूएसए। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਜਿੱਦਾਂ ਬ੍ਰੇਕ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਖਬਰ ਦੱਸ ਰਹੇ ਸੀਗੇ, ਜਿਹੜੇ ਇੰਡੋਨੇਸ਼ੀਆ ਦੇ ਵਿੱਚ ਸੁਨਾਮੀ ਜਿਹੜੀ ਆਈ ਹੈ, ਜਿਸ ਦੇ ਵਿੱਚ ਪੌਣੇ 400 ਲੋਕ ਜਿਹੜੇ ਮਾਰੇ ਜਾ ਚੁੱਕੇ ਆ, ਕਈ 100 ਲੋਕ ਜਿਹੜੇ ਅਜੇ ਵੀ ਲਾਪਤਾ ਜਿਹੜੇ ਦੱਸੇ ਜਾ ਰਹੇ ਨੇ। ਤੇ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਦੱਸ ਰਹੇ ਸੀਗੇ ਵੀ ਇਹ ਜਦੋਂ ਅੱਜ ਤੋਂ ਕਈ ਸਾਲ ਪਹਿਲਾਂ ਜਿਹੜੀ ਆਈ ਸੀ ਸੁਨਾਮੀ, ਜਿਸ ਦੇ ਵਿੱਚ ਤਕਰੀਬਨ 2.25 ਲੱਖ ਲੋਕ ਜਿਹੜੇ ਆ ਵੱਖ-ਵੱਖ 12-13 ਮੁਲਕਾਂ ਦੇ ਵਿੱਚ ਜਿਹੜੇ ਉਹ ਮਾਰੇ ਗਏ ਸੀ, ਜਿਹੜੀ ਕਿ ਸਭ ਤੋਂ ਦੁਨੀਆ ਦੀ ਕਹਿ ਲਓ ਵੀ ਮਾਰੂ ਜਿਹੜੀ ਸੁਨਾਮੀ ਦੇਖੀ ਗਈ ਸੀ। ਇਸ ਕਰਕੇ ਇਸ ਵਾਰੀ ਕਿਸੇ ਨੂੰ ਵੀ ਵਾਰਨਿੰਗ ਨਹੀਂ ਦਿੱਤੀ ਜਾ ਸਕੀ ਵੀ ਜਿਹੜੇ ਸੈਂਸਰ ਉੱਥੇ ਲੱਗੇ ਨੇ ਉਹ ਭੁਚਾਲ ਨੂੰ ਲੈ ਕੇ ਲੱਗੇ ਨੇ, ਵੀ ਜੇ ਭੁਚਾਲ ਆਉਂਦਾ ਆ ਸਮੁੰਦਰ ਦੇ ਤੱਟ ਦੇ ਵਿੱਚ ਤਾਂ ਫਿਰ ਜਿਹੜੇ ਉਹ ਦੱਸਿਆ ਜਾਣਗੇ। ਪਰ ਇਸ ਵਾਰ ਜਿਹੜੇ ਜਵਾਲਾਮੁਖੀ ਜਿਹੜਾ ਸਮੁੰਦਰ ਦੇ ਵਿੱਚ ਸੀਗਾ, ਮਹਾਸਾਗਰ ਦੇ ਵਿੱਚ ਜਿਹੜਾ ਜਵਾਲਾਮੁਖੀ ਸੀ, ਉਹਦੇ ਫਟਣ ਦੇ ਕਰਕੇ ਜਿਹੜੀ ਇਹ ਸੁਨਾਮੀ ਆਈ ਹੈ, ਜਿਸ ਕਰਕੇ ਇਹਨਾਂ ਨੂੰ ਪਤਾ ਹੀ ਜਿਹੜਾ ਆ ਉਹ ਨਹੀਂ ਲੱਗਾ, ਤੇ ਲੋਕ ਜਿਹੜੇ ਆਪੋ ਆਪਣੇ ਕੰਮਾਂ ਕਾਰਾਂ ਦੇ ਵਿੱਚ, ਘਰਾਂ ਦੇ ਵਿੱਚ ਜਿਹੜੇ ਆ
ਉਹ ਫਸੇ ਜਿਹੜੇ ਰਹਿ ਗਏ। ਸੋ ਬਹੁਤ ਜਿਹੜਾ ਭਾਰੀ ਨੁਕਸਾਨ ਜਿਹੜਾ ਆ ਉਹ ਹੋਇਆ ਆ। ਅਕਸਰ ਜਦੋਂ ਵੀ ਸਮੁੰਦਰ ਦੇ ਤੱਟ ਦੇ ਨਜ਼ਦੀਕ ਇਹ ਭੂਚਾਲ ਆਉਂਦੇ ਨੇ ਤਾਂ ਸੁਨਾਮੀ ਵਾਰਨਿੰਗਸ ਜਿਹੜੀਆਂ ਆ ਉਹ ਜਾਰੀ ਕਰ ਦਿੱਤੀਆਂ ਜਾਂਦੀਆਂ ਨੇ। ਸਭ ਨੂੰ ਯਾਦ ਹੋਵੇਗਾ ਵੀ ਇਸੇ ਹੀ ਆਈ ਥਿੰਕ ਮਹੀਨੇ ਜਾਂ ਪਿਛਲੇ ਮਹੀਨੇ ਦੇ ਅਖੀਰ ਦੇ ਵਿੱਚ ਅਲਾਸਕਾ ਦੇ ਲਾਗੇ ਕਾਫੀ ਵੱਡਾ ਜਿਹੜਾ ਭੂਚਾਲ ਆਇਆ ਸੀਗਾ। ਐਂਕੋਰੇਜ ਜਿਹੜਾ ਉੱਥੇ ਦਾ ਸ਼ਹਿਰ ਆ ਉਸ ਦੇ ਲਾਗੇ, ਜਿੱਥੇ ਕਿ ਉਦੋਂ ਸੁਨਾਮੀ ਵਾਰਨਿੰਗ ਪਹਿਲੋਂ ਜਿਹੜੀ ਉਹ ਦਿੱਤੀ ਗਈ ਸੀ ਅਤੇ ਉਦੋਂ ਲੋਕਾਂ ਨੂੰ ਉੱਥੋਂ ਜਿਹੜਾ ਕੱਢਣ ਦੀ ਲਈ ਵੀ ਜਿਹੜੀਆਂ ਆ ਉਹ ਪੂਰੇ ਤਿਆਰ ਸੀਗੇ ਵੀ ਜਸਟ ਇਨ ਕੇਸ ਜੇ ਸੁਨਾਮੀ ਆਉਂਦੀ ਆ ਤਾਂ ਉੱਥੋਂ ਜਿਹੜਾ ਉਹਨਾਂ ਨੂੰ ਕੱਢਿਆ ਜਾ ਸਕਦਾ ਆ। ਸੋ ਕਾਫੀ ਜਿਹੜੀ ਉੱਥੇ ਜਿਹੜੇ ਲੋਕਾਂ ਦਾ ਜਿਹੜਾ ਘਾਣ ਜਿਹੜਾ ਉੱਥੇ ਹੋਇਆ ਆ, ਜਿੱਦਾਂ ਦੱਸਿਆ ਆ ਵੀ 450 ਲੋਕ ਹੁਣ ਤੱਕ ਉੱਥੇ ਮਾਰੇ ਜਾ ਚੁੱਕੇ ਆ। ਲੋਕ ਜਿਹੜੇ ਉੱਥੇ ਰਾਹਤ ਕਾਰਜ ਕਰਨ ਵਾਲੇ ਲੋਕ ਨੇ ਉਹ ਜਿਹੜੇ ਰਬਲ ਹੈਗੀ ਆ ਜਿਹੜਾ ਇਸ ਟਾਈਮ ਉਸ ਦੇ ਕਰਕੇ ਨੁਕਸਾਨ ਹੋਇਆ ਉਹਨੂੰ ਚੱਕ ਕੇ ਲੋਕਾਂ ਨੂੰ ਵਿੱਚੋਂ ਕੱਢਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਕਰ ਰਹੇ ਨੇ ਜੀ। ਤੇ ਅਗਲੀ ਖਬਰ ਵੱਲ ਆਈਏ, ਜਿਸ ਤਰ੍ਹਾਂ ਸਰੋਤੇ ਨੂੰ ਪਤਾ ਹੀ ਆ ਵੀ ਚਾਈਨਾ ਦੇ ਵਿੱਚ ਜਿਹੜਾ ਕਾਫੀ ਦਹਾਕੇ ਪਹਿਲਾਂ ਜਿਹੜਾ ਆ ਉਹਨਾਂ ਨੇ ਵਨ ਚਾਈਲਡ ਪਾਲਿਸੀ ਲਾਗੂ ਕੀਤੀ ਸੀ। ਉਹ ਤੋਂ ਬਾਅਦ ਕਿਉਂਕਿ ਉਹ ਡਰ ਰਹੇ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਚਾਈਨਾ ਦੀ ਪਾਪੂਲੇਸ਼ਨ ਇੰਨੀ ਜ਼ਿਆਦਾ ਵੱਧ ਜਾਊਗੀ ਅਤੇ ਉਹਨੂੰ ਕੰਟਰੋਲ ਕਰਨਾ ਬੜਾ ਔਖਾ ਹੋਊਗਾ। 40 ਸਾਲ ਜਿਹੜੀ ਚਾਈਨੀਜ਼ ਗਵਰਨਮੈਂਟ ਆ ਉਹਨਾਂ ਨੇ ਕਹਿੰਦੇ ਬਹੁਤ ਹੀ ਸਖਤ ਕਾਨੂੰਨ ਬਣਾ ਰੱਖੇ ਸੀ। ਜੇ ਕਿਸੇ ਦੇ ਇੱਕ ਬੱਚੇ ਤੋਂ ਵੱਧ ਬੱਚਾ ਹੁੰਦਾ ਸੀ, ਜਿਹੜੇ ਗਵਰਨਮੈਂਟ ਸਰਵੈਂਟ ਸੀਗਾ ਉਹਨੂੰ ਜੋਬ ਤੋਂ ਛੁੱਟੀ ਦੇ ਦਿੱਤੀ ਜਾਂਦੀ ਸੀ। ਹੋਰ ਬਹੁਤ ਸਾਰੇ ਜਿਹੜੇ ਫਾਈਨੈਂਸ਼ੀਅਲ ਜਿਹੜੇ ਆ ਰਿਸਟ੍ਰਿਕਸ਼ਨਸ ਲਾਈਆਂ ਜਾਂਦੀਆਂ ਸੀਆਂ। ਫਿਰ 2015 ਦੇ ਵਿੱਚ ਜਿਹੜੀ ਪਾਪੂਲੇਸ਼ਨ ਜਿਹੜੀ ਆ ਕਾਫੀ ਚਾਈਨਾ ਦੀ ਸਲੋ ਡਾਊਨ ਹੋ ਗਈ ਅਤੇ ਉਹਨਾਂ ਨੇ ਕਿਹਾ ਵੀ 2 ਬੱਚੇ ਜਿਹੜੇ ਤੁਸੀਂ ਕਰ ਸਕਦੇ ਹੋ, ਲੈ ਸਕਦੇ ਹੋ। ਉਸ ਤੋਂ ਬਾਅਦ ਫਿਰ ਵੀ ਕਹਿੰਦੇ ਹੁਣ ਉਹਨਾਂ ਦਾ ਕਾਫੀ ਜਿਹੜਾ ਪਾਪੂਲੇਸ਼ਨ ਗਰੋਥ ਨਹੀਂ ਹੋ ਰਿਹਾ ਅਤੇ ਹੁਣ ਜਿਹੜੀ ਚਾਈਨੀਜ਼ ਗਵਰਨਮੈਂਟ ਆ ਉਹ ਬਿਲਕੁਲ ਜਿਹੜੀ ਆ ਕਹਿੰਦੇ ਵੀ ਅਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਬੱਚਿਆਂ ਦੀ ਜਿਹੜੀ ਪ੍ਰੋਡਕਸ਼ਨ ਆ ਉਹਦੇ ਉੱਤੇ ਕੋਈ ਰੋਕ ਨਹੀਂ ਲਾਵਾਂਗੇ, ਕਿਉਂਕਿ ਜਿਹੜਾ ਆ ਉਹਨਾਂ ਦੀ ਪਾਪੂਲੇਸ਼ਨ ਵੀ ਘੱਟ ਰਹੀ ਆ। ਬਹੁਤ ਸਾਰੇ ਜਿਹੜੇ ਮੇਲ ਹੈਗੇ ਆ ਉਹ ਕਹਿੰਦੇ ਓਲਡ ਹੋ ਰਹੇ ਹੈਗੇ ਆ। ਸੋ ਲੋਕਾਂ ਦੀ ਉਹਨਾਂ ਨੂੰ ਹੁਣ ਜ਼ਰੂਰਤ ਹੈਗੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਪਾਪੂਲੇਸ਼ਨ ਤਾਂ ਕਿ ਉਹਦਾ ਬੈਲੈਂਸ ਬਣਿਆ ਰਹੇ। ਜੀ, ਅਗਲੀ ਜਿਹੜੀ ਖਬਰ ਆ ਉਹ ਅਫਗਾਨਿਸਤਾਨ ਤੋਂ ਹਰਜੋਤ ਸਿੰਘ ਜੀ ਆ ਰਹੀ ਆ। ਉੱਥੇ ਅਫਗਾਨਿਸਤਾਨ ਦੇ ਵਿੱਚ ਇੱਕ ਹਮਲਾਵਰ, ਬੰਦੂਕਧਾਰੀ ਹਮਲਾਵਰ ਕਹਿੰਦੇ ਗਵਰਨਮੈਂਟ ਬਿਲਡਿੰਗ ਦੇ ਵਿੱਚ ਲੈ ਕੇ ਪਹੁੰਚ ਗਿਆ। ਮਿਨਿਸਟਰੀ ਆਫ ਪਬਲਿਕ ਵਰਕਸ ਦੇ ਵਿੱਚ ਸੀਗਾ ਅਤੇ ਉਹਦੇ ਬਾਹਰ ਹੀ ਕਹਿੰਦੇ ਇੱਕ ਕਾਰ ਬੰਬ ਧਮਾਕਾ ਵੀ ਜਿਹੜਾ ਆ ਹੋਇਆ ਆ। ਉਸ ਤੋਂ ਬਾਅਦ ਦੇ ਵਿੱਚ ਚੰਗੀ ਗੋਲੀਬਾਰੀ ਆ ਉੱਥੇ ਹੋਈ ਆ। ਅਤੇ ਦੱਸ ਜਾਈਏ ਅਮਰੀਕਾ ਨੇ ਹੁਣੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਇਸ਼ਾਰਾ ਕੀਤਾ ਅਫਗਾਨਿਸਤਾਨ ਦੇ ਵਿੱਚੋਂ ਫੌਜੀਆਂ ਨੂੰ ਜਿਹੜਾ ਆ ਉਹ ਵਾਪਸ ਬੁਲਾਉਣ ਦਾ। ਉੱਧਰ ਦੂਜੇ ਪਾਸੇ ਅਫਗਾਨਿਸਤਾਨ ਦੀ ਜਿਹੜੀ ਸਰਕਾਰ ਆ ਉਹ ਦੂਜੇ ਪਾਸੇ ਤਾਲੀਬਾਨ, ਪਾਕਿਸਤਾਨ ਵਾਲੇ, ਇੰਡੀਆ ਵਾਲੇ, ਅਮਰੀਕਾ ਵਾਲੇ ਸਾਰੇ ਜਿਹੜੇ ਮਿਲ ਜੁਲ ਕੇ ਬੈਠਕਾਂ ਜਿਹੜੀਆਂ ਕਰ ਰਹੇ ਆ ਵੀ ਕਿਸੇ ਸਮਝੌਤੇ ਦੇ ਉੱਤੇ ਅਫਗਾਨਿਸਤਾਨ ਦੇ ਵਿੱਚ ਜਿਹੜਾ ਆ ਉਹ ਪਹੁੰਚਿਆ ਜਾ ਸਕੇ। ਪਰ ਇੱਦਾਂ ਦੇ ਲਗਾਤਾਰ ਜਿਹੜੇ ਫਿਰ ਹਮਲੇ ਹੋਣੇ ਬਾਰ-ਬਾਰ ਜਿਹੜੀਆਂ ਇਹ ਸਾਰਾ ਕੁਛ ਹੋਣਾ ਉਹ ਫਿਰ ਚੰਗੀ ਗੱਲ ਨਹੀਂ ਆ। ਅਫਗਾਨਿਸਤਾਨ ਕਿਸੇ ਟਾਈਮ ਦੇ ਉੱਤੇ ਅੱਜ ਤੋਂ ਜੇ 4-5 ਦਹਾਕੇ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬੜਾ ਚੰਗਾ ਭਲਾ ਸੀਗਾ, ਪਰ ਉਸ ਤੋਂ ਬਾਅਦ ਦੇ ਵਿੱਚ ਉੱਥੇ ਤਾਲੀਬਾਨ ਪਨਪਿਆ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆਪਾਂ ਦੇਖਿਆ ਹੀ ਆ ਵੀ ਕੀ ਜਿਹੜੇ ਇਸ ਟਾਈਮ ਹਸ਼ਰ ਅਫਗਾਨਿਸਤਾਨ ਦੇ ਜਿਹੜੇ ਉੱਥੇ ਹੋ ਚੁੱਕੇ ਆ। ਕੋਈ ਵੀ ਬੰਦਾ ਇੱਕ ਹਿਸਾਬ ਦੇ ਨਾਲ ਜਿਹੜਾ ਉੱਥੇ ਸੇਫ ਨਹੀਂ ਹੈਗਾ। ਕੋਈ ਪਤਾ ਨਹੀਂ ਕਦੋਂ ਕਿੱਥੇ ਉੱਥੇ ਧਮਾਕਾ ਹੋ ਜਾਂਦਾ ਆ, ਕਿੱਥੇ ਜਿਹੜੀ ਗੋਲੀਬਾਰੀ ਜਿਹੜੀ ਆ ਉੱਥੇ ਹੋ ਜਾਂਦੀ ਆ। ਅਤੇ ਕੱਲ੍ਹ ਦੀ ਜਿਹੜੀ ਇਹ ਗੱਲ ਆ ਵੀ ਕਾਬੁਲ ਦੀ ਜਿਹੜੀ ਸਰਕਾਰੀ ਇੱਕ ਬਿਲਡਿੰਗ ਦੇ ਵਿੱਚ ਉੱਥੇ ਇੱਕ ਬੰਦਾ ਜਿਹੜਾ ਬੰਦੂਕਧਾਰੀ ਆ ਉਹ ਜਿਹੜੀ ਆ ਉਹ ਬੰਦੂਕ ਲੈ ਕੇ ਪਹੁੰਚ ਕੇ ਉਸਨੇ ਉੱਥੇ ਗੋਲੀਬਾਰੀ ਜਿਹੜੀ ਆ ਉਹ ਕੀਤੀ ਆ ਅਤੇ ਜਿਨ੍ਹਾਂ ਨੇ 2 ਬੰਦੇ ਜਿਹੜੇ ਉੱਥੇ ਵੜੇ ਸੀ ਉਹਨਾਂ ਨੂੰ ਉਹ ਤੋਂ ਮਾਰ ਦਿੱਤਾ ਗਿਆ। ਜੀ, ਅਤੇ ਅਗਲੀ ਖਬਰ ਵੱਲ ਆਈਏ, ਜਿਸ ਤਰ੍ਹਾਂ ਸਰੋਤਿਆਂ ਨੂੰ ਯਾਦ ਹੋਊਗਾ ਵੀ ਇੱਕ ਬਾਰਡਰ ਦੇ ਉੱਤੇ ਇੱਕ ਜਿਹੜੀ 7 ਸਾਲਾਂ ਦੀ ਬੱਚੀ ਜਿਹੜੀ ਆ ਉਹ ਕ੍ਰਾਸ ਕਰਕੇ USA ਆਈ ਸੀ ਅਤੇ ਉਹ ਤੋਂ ਬਾਅਦ ਕਹਿੰਦੇ ਵੀ ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਵੀ ਜਿਹੜੀ ਉਹਦੀ ਆ ਮੈਡੀਕਲ ਕੇਅਰ ਜਿਹੜੀ ਆ ਜੈਕਲੀਨ ਕਾਲ ਦੀ ਜਿਹੜੀ ਆ ਸਹੀ ਤਰੀਕੇ ਨਾਲ ਨਹੀਂ ਹੋਈ ਅਤੇ ਉਸ ਤੋਂ ਬਾਅਦ ਉਹਦੀ ਜਿਹੜੀ ਆ ਮੌਤ ਹੋ ਗਈ। ਅਤੇ ਕੱਲ੍ਹ ਜਿਹੜੀ ਆ ਜੈਕਲੀਨ ਕਾਲ ਉਹਦੀ ਜਿਹੜੀ ਬੋਡੀ ਆ ਉਹ ਗੋਟੇਮਾਲਾ ਜਿਹੜਾ ਸਿਟੀ ਇੰਟਰਨੈਸ਼ਨਲ ਏਅਰਪੋਰਟ ਆ ਉੱਥੇ ਪਹੁੰਚ ਗਈ ਆ, ਪਰ ਕਹਿੰਦੇ ਵੀ ਉਹਨਾਂ ਦਾ ਕੋਈ ਵੀ ਪਰਿਵਾਰਕ ਮੈਂਬਰ ਜਿਹੜਾ ਉੱਥੇ ਨਹੀਂ ਪਹੁੰਚ ਸਕਿਆ ਅਤੇ ਬਹੁਤ ਹੀ ਕਹਿੰਦੇ ਵੀ ਉਹ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੀ ਸੀ। ਕਹਿੰਦੇ ਵੀ ਇੱਕ ਸੈਨ ਐਂਟੋਨੀਓ
ਸਕਾਟਸ ਇੱਕ ਸਮਾਲ ਬਹੁਤ ਛੋਟਾ ਜਿਹਾ ਪਿੰਡ ਆ ਜਿੱਥੋਂ ਉਹ ਬਿਲੋਂਗ ਕਰਦੀ ਸੀ, ਤੇ ਉਹਦੇ ਜਿਹੜੇ ਪੇਰੈਂਟਸ ਆ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਦੱਸਿਆ ਸੀ ਵੀ ਬਹੁਤ ਗਰੀਬ ਆ। ਕਹਿੰਦੇ ਵੀ ਉਹ ਪਿੰਡ ਇੱਦਾਂ ਦਾ ਵੀ ਨਾ ਉੱਥੇ ਕੋਈ ਸੜਕ ਆ, ਨਾ ਬਿਜਲੀ ਆ, ਪਾਣੀ ਵੀ ਬਹੁਤ ਘੱਟ ਆ, ਤੇ ਜਿਹੜੇ ਖੇਤੀਬਾੜੀ ਕਰਦੇ ਸੀ ਹੁਣ ਉਹਦੀ ਪ੍ਰੋਡਕਸ਼ਨ ਬੜੀ ਘੱਟ ਗਈ ਆ। ਸੋ ਲੋਕ ਉੱਥੋਂ ਜਿਹੜੇ ਆ ਮੂਵ ਹੋਣਾ ਸ਼ੁਰੂ ਹੋ ਗਏ ਆ। ਸੋ ਇੰਨੇ ਗਰੀਬ ਆ ਕਹਿੰਦੇ ਵੀ ਉਹ ਆਪਣੇ ਪਿੰਡ ਤੋਂ ਗੌਟਾਮਾਲਾ ਤੱਕ ਜਾਣ ਲਈ ਵੀ ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦੇ ਪੈਸੇ ਨਹੀਂ ਸੀ, ਤੇ ਕਾਫੀ ਲੰਮਾ ਸਮਾਂ ਉਹ ਪੈਦਲ ਤੁਰ ਕੇ ਜਿਹੜੇ ਆ USA ਨੂੰ ਆਏ ਸੀ। ਸੋ ਇਹ ਸਿਚੁਏਸ਼ਨ ਜਿਹੜੀ ਆ ਉਹ 17 ਸਾਲਾਂ ਦੀ ਜਿਹੜੀ ਬੱਚੀ ਆ ਜਿਹਦੀ ਮੌਤ ਹੋਈ ਉਹਦੇ ਬਾਰੇ ਆ ਰਹੀ ਆ। ਜੀ, ਅਗਲੀ ਖਬਰ ਜਿਹੜੀ ਪਾਕਿਸਤਾਨ ਤੋਂ ਹਰਜੋਤ ਸਿੰਘ ਜੀ ਆ ਰਹੀ ਆ, ਉੱਥੇ ਜਿਹੜੇ ਸਾਬਕਾ ਉੱਥੋਂ ਦਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਸ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਜਿਹੜੇ ਦੋਸ਼ ਆ ਉਹ ਚੱਲ ਰਹੇ ਸੀਗੇ। ਖਾਸ ਕਰਕੇ ਜਿਹੜੇ ਪੈਨਾਮਾ ਪੇਪਰਸ ਤੋਂ ਬਾਅਦ ਦੇ ਵਿੱਚ ਕਾਫੀ ਇਹਨਾਂ ਦਾ ਨਾਮ ਜਿਹੜਾ ਆਇਆ ਸੀ। ਸਾਊਦੀ ਅਰੇਬੀਆ ਦੇ ਵਿੱਚ ਇੱਕ ਸਟੀਲ ਮਿਲ ਸੀਗੀ ਜਿਸ ਦੇ ਮਾਲਕ ਸੀਗੇ, ਤੇ ਕਹਿੰਦੇ ਅਦਾਲਤ ਦੇ ਵਿੱਚ ਇਹ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਇਹ ਉਹਨਾਂ ਨੂੰ ਭਰੋਸਾ ਨਹੀਂ ਦਵਾ ਸਕੇ ਵੀ ਇਹਨਾਂ ਦੇ ਕੋਲ ਇਹ ਮਿਲ ਕਿੱਦਾਂ ਆਈ, ਕਿੱਦਾਂ ਇਹਨਾਂ ਦੇ ਨਾਮ ਜਿਹੜੀ ਲੱਗੀ। ਸੋ ਉਸ ਮਾਮਲੇ ਦੇ ਵਿੱਚ ਐਂਟੀ ਕਰਪਸ਼ਨ ਜਿਹੜੀ ਕੋਰਟ ਆ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ 7 ਸਾਲਾਂ ਦੀ ਕੈਦ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਆ। ਸੋ ਪਾਕਿਸਤਾਨ ਦੇ ਵਿੱਚ ਵੀ ਜਿਹੜੀ ਹਫੜਾ ਦਫੜੀ ਜਿਹੜੀ ਪੂਰੀ ਇਸ ਟਾਈਮ ਸਭ ਨੂੰ ਪਤਾ ਵੀ ਚੱਲ ਰਹੀ ਆ। ਹੁਣ ਪਹਿਲੀ ਵਾਰੀ ਕਈ ਸਾਲਾਂ ਬਾਅਦ ਇੱਕ ਨਵੀਂ ਪਾਰਟੀ ਨੂੰ ਉੱਥੇ ਜਿਹੜੇ ਆ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਇਮਰਾਨ ਖਾਨ ਦੀ ਜਿਹੜੀ ਆ ਲੀਡਰਸ਼ਿਪ ਦੇ ਹੇਠ। ਸੋ ਦੇਖਦੇ ਹਾਂ ਕੀ ਬਣਦਾ। ਪੱਕਿਆ ਜਾ ਰਿਹਾ ਵੀ ਉਹ ਲਾਈਕਲੀ ਜਿਹੜੀ ਉੱਚ ਅਦਾਲਤ ਦੇ ਵਿੱਚ ਇਸ ਦੇ ਖਿਲਾਫ ਜਿਹੜੀ ਅਪੀਲ ਆ ਉਹ ਕਰਨਗੇ। ਆਲਰੇਡੀ ਜਿਹੜੇ ਨਵਾਜ਼ ਸ਼ਰੀਫ ਆ ਉਹ ਬਹੁਤ ਹੀ ਜ਼ਿਆਦਾ ਤੱਤੇ ਪਾਣੀਆਂ ਦੇ ਵਿੱਚ ਘਿਰੇ ਹੋਏ ਨੇ। ਜੁਲਾਈ 2017 ਦੇ ਵਿੱਚ ਇਹਨਾਂ ਦੀ ਜਿਹੜੀ ਟਰਮ ਆ ਉਹ ਐਂਡ ਹੋ ਗਈ ਸੀ, ਜਦੋਂ ਉੱਥੋਂ ਦੇ ਸੁਪਰੀਮ ਕੋਰਟ ਆ ਉਹਨਾਂ ਨੇ ਆਫਿਸ ਦੇ ਵਿੱਚੋਂ ਹੀ ਇਹਨਾਂ ਨੂੰ ਲਾ ਦਿੱਤਾ ਸੀਗਾ। ਜੀ, ਅਗਲੀ ਖਬਰ ਵੱਲ ਚੱਲੀਏ। ਸੁਪਰੀਮ ਕੋਰਟ ਦੇ ਜਸਟਿਸ ਰੂਥ ਵੈਡਰ ਗਿੰਗਸਬਰਗ ਜਿਹੜੇ ਹੈਗੇ ਆ ਉਹ ਕਹਿੰਦੇ ਆਲਰੇਡੀ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਆ। ਪਿੱਛੇ ਜਿਹੇ ਉਹਨਾਂ ਦੇ ਇੱਕ ਜਿਹੜੀਆਂ ਰਿਬਸ ਆ ਉਹਨਾਂ ਦਾ ਜਿਹੜਾ ਸਲਿੱਪ ਹੋ ਗਿਆ ਸੀ ਤੇ ਉਹ ਟੁੱਟ ਗਈਆਂ ਸੀਆਂ। ਉਹ ਤੋਂ ਬਾਅਦ ਫਿਰ ਉਹਨਾਂ ਦੇ ਲੰਗ ਦੇ ਵਿੱਚ ਜਿਹੜਾ ਆ ਕੈਂਸਰ ਦੇ ਕੁਛ ਰੈਮਨੇਟਸ ਲੱਭੇ ਸੀ, ਤੇ ਉਹਦਾ ਜਿਹੜਾ ਇਲਾਜ ਹੋ ਗਿਆ 3 ਦਿਨ ਪਹਿਲਾਂ ਹੀ ਜਿਹੜਾ ਆ ਉਹ ਰਿਮੂਵ ਕੀਤੇ ਗਏ। ਤੇ ਕਹਿੰਦੇ ਉਹਨਾਂ ਨੇ ਆਲਰੇਡੀ ਜਿਹੜਾ ਆ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਆ। 85 ਸਾਲਾਂ ਦੇ ਕਹਿੰਦੇ ਵੀ ਇਹਨਾਂ ਨੂੰ ਓਲਡ ਲਾਈਨ ਕਰਕੇ ਜਾਣਿਆ ਜਾਂਦਾ ਜੁਡੀਸ਼ੀਅਲ ਲੈਫਟ ਦੇ। ਤੇ ਹੁਣ ਜਨਵਰੀ 7 ਨੂੰ ਜਿਹੜੀ ਆ ਸੁਪਰੀਮ ਕੋਰਟ ਰੀਕਨਵੀਨ ਹੋਣੀ ਹੈਗੀ ਆ। ਐਸੋਸੀਏਟਡ ਪ੍ਰੈਸ ਦੇ ਮੁਤਾਬਕ ਗਿੰਗਸਬਰਗ ਜਿਹੜੇ ਆ ਸਟਿਲ ਮੈਮੋਰੀਅਲ ਸਲੋਨ ਜਿਹੜਾ ਕੈਟਰਿੰਗ ਕੈਂਸਰ ਸੈਂਟਰ ਆ ਨਿਊਯਾਰਕ ਉੱਥੇ ਹਜੇ ਰਹਿ ਰਹੇ ਆ। ਜੀ ਜੀ, ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਇਜ਼ਰਾਈਲ ਤੋਂ ਆ ਰਹੀ ਆ। ਉੱਥੋਂ ਦਾ ਜਿਹੜੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਆ ਉਹਨਾਂ ਦੀ ਜਿਹੜੀ ਰਾਈਟ ਵਿੰਗ ਕੋਲੀਸ਼ਨ ਜਿਹੜੀ ਸੀਗੀ ਉਹ ਕਹਿੰਦੇ ਡਿਜ਼ੋਲਵ ਹੋ ਰਹੀ ਆ, ਉਹ ਭੰਗ ਜਿਹੜੀ ਹੋ ਰਹੀ ਹੈ, ਜਿਸ ਕਰਕੇ ਉੱਥੇ ਜਲਦੀ ਜਿਹੜੀਆਂ ਆ ਉਹ ਇਲੈਕਸ਼ਨ ਚੋਣਾਂ ਉਹ ਕਰਵਾਈਆਂ ਜਾ ਸਕਦੀਆਂ ਨੇ। ਸੋ ਜਨਰਲ ਇਲੈਕਸ਼ਨ ਜਿਹੜੀਆਂ ਅਪ੍ਰੈਲ ਦੇ ਵਿੱਚ ਜਿਹੜੀਆਂ ਉੱਥੇ ਆ ਸਕਦੀਆਂ ਆ। ਇਹ ਜਿਹੜੀ ਇਸ ਟਾਈਮ ਮੌਜੂਦਾ ਉਹਨਾਂ ਦੀ ਸਰਕਾਰ ਆ ਕਾਫੀ ਜ਼ਿਆਦਾ ਵੀਕ ਹੋ ਚੁੱਕੀ ਆ। ਕਾਰਨ ਉਸ ਦੇ ਵਿੱਚ ਇਹੀ ਆ ਬੈਂਜਾਮਿਨ ਨੇਤਨਯਾਹੂ ਦੇ ਉੱਤੇ ਉਹਨਾਂ ਦੀ ਹੀ ਜਿਹੜੀ ਪੁਲਿਸ ਤੇ ਹੋਰ ਕਈ ਸਾਥੀਆਂ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਜਿਹੜੇ ਦੋਸ਼ ਆ ਤੇ ਲੋੜ ਤੋਂ ਵੱਧ ਆਪਣੀ ਪਾਵਰ ਨੂੰ ਵਰਤਣ ਦੇ ਦੋਸ਼ ਜਿਹੜੇ ਆ ਉਹ ਲੱਗਦੇ ਰਹੇ ਨੇ। ਪੈਲਸਤੀਨ ਦੇ ਨਾਲ ਲਗਾਤਾਰ ਜਿਹੜਾ ਇਹਨਾਂ ਦਾ ਜਿਹੜਾ ਮਤਭੇਦ ਆ ਉਹ ਚੱਲ ਰਿਹਾ ਆ, ਤੇ ਉਸ ਦੇ ਕਿਤੇ ਅਜੇ ਨਜ਼ਦੀਕੀ ਜਾਂ ਦੂਰ ਸਮੇਂ ਦੇ ਵਿੱਚ ਹੱਲ ਹੋਣ ਦੇ ਕੋਈ ਨਜ਼ਰ ਆ ਉਹ ਅੰਦੇਸ਼ੇ ਜਿਹੜੇ ਆ ਉਹ ਲੱਗ ਨਹੀਂ ਰਹੇ। 120 ਸੀਟਾਂ ਦੀ ਜਿਹੜੀ ਪਾਰਲੀਮੈਂਟ ਦੇ ਵਿੱਚ ਇਸ ਟਾਈਮ ਇਹਨਾਂ ਦੀ ਜਿਹੜੀ ਆ ਉਹ ਕੋਲੀਸ਼ਨ ਦੀ ਸਰਕਾਰ ਆ ਉਹਨਾਂ ਨੇ ਕੰਮ ਜਿਹੜਾ ਉਹ ਚਲਾ ਰਹੇ ਸੀਗੇ, ਪਰ ਆਪਸ ਦੇ ਵਿੱਚ ਇਹਨਾਂ ਦੋਨਾਂ ਹੀ ਜਿਹੜੀਆਂ ਪਾਰਟੀਆਂ ਕੋਲੀਸ਼ਨ ਦੇ ਉਹ ਜਿਹੜੇ ਕਹਿ ਲਓ ਵੀ ਮਤਭੇਦ ਵੱਧ ਰਿਹਾ, ਜਿਸ ਕਰਕੇ ਜਲਦੀ ਉੱਥੇ ਜਨਰਲ ਇਲੈਕਸ਼ਨ ਜਿਹੜੀਆਂ ਉੱਥੇ ਹੋਣਗੀਆਂ। ਹੋ ਸਕਦਾ ਇਜ਼ਰਾਈਲ ਦਾ ਕੋਈ ਨਵਾਂ ਪ੍ਰਧਾਨ ਮੰਤਰੀ ਉੱਥੋਂ ਬਣ ਕੇ ਨਿਕਲੇ। ਜੀ, ਤੇ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਸਿਡਨੀ ਤੋਂ ਆ ਰਹੀ ਆ। ਸਿਡਨੀ ਓਲੰਪਿਕ ਪਾਰਕ ਦੇ ਬਿਲਕੁਲ ਸਾਹਮਣੇ ਕ੍ਰਿਸਮਸ ਈਵ ਤੇ ਇੱਕ ਜਿਹੜਾ ਆ ਅਪਾਰਟਮੈਂਟ ਬਿਲਡਿੰਗ ਬਹੁਤ ਵੱਡੀ ਜਿਹੜੀ ਆ ਓਪਨ ਹੋਈ ਸੀਗੀ, ਤੇ ਕਹਿੰਦੇ ਵੀ ਉਸ ਅਪਾਰਟਮੈਂਟ ਬਿਲਡਿੰਗ ਦੇ ਵਿੱਚੋਂ ਕੁਝ ਜਿਹੜੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ, ਤੇ ਕੁਛ ਕੁ ਜਿਹੜੇ ਉੱਥੇ ਦੇ ਟੈਨੈਂਟ ਸੀਗੇ ਉਹਨਾਂ ਨੇ ਸੋਚਿਆ ਵੀ ਕਹਿੰਦੇ ਵੀ ਇਹ ਜਿਹੜੀ ਅਪਾਰਟਮੈਂਟ ਡਿੱਗ ਸਕਦੀ ਹੈਗੀ ਆ। ਸੋ ਉਹ ਤੋਂ ਬਾਅਦ ਜਿਹੜੀ ਲਗਭਗ ਜਿਹੜੇ 12ਵੀਂ ਤੇ 13ਵੀਂ ਫਲੋਰ ਦੇ ਉੱਤੇ ਜਿਹੜੇ ਰੈਜ਼ੀਡੈਂਟ ਰਹਿੰਦੇ ਸੀ ਉਹਨਾਂ ਨੂੰ ਇਹ ਆਵਾਜ਼ਾਂ ਸੁਣੀਆਂ ਵੀ ਮੇਬੀ ਸੈਟਲਿੰਗ ਹੋ ਰਹੀ ਆ ਜਾਂ ਕੀ ਹੋ ਰਿਹਾ ਹੈਗਾ। ਤੇ ਕਹਿੰਦੇ ਉਹ ਤੋਂ ਬਾਅਦ ਜਿਹੜੀ ਆ
ਆ ਉੱਥੇ ਦੀਆਂ ਜਿਹੜੀਆਂ ਐਮਰਜੈਂਸੀ ਰਿਸਪੌਂਸ ਟੀਮਸ ਹੈਗੀਆਂ ਉਹਨਾਂ ਨੇ ਪੂਰੀ ਦੀ ਪੂਰੀ ਜਿਹੜੀ ਅਪਾਰਟਮੈਂਟ ਆ ਉਹਨੂੰ ਜਿਹੜਾ ਆ ਹੁਣ ਖਾਲੀ ਕਰਾ ਦਿੱਤਾ ਗਿਆ ਹੈ। ਕਾਫੀ ਵੱਡੀ ਜਿਹੜੀ ਇਹ ਹਾਈ ਰਾਈਜ਼ ਬਿਲਡਿੰਗ ਉੱਥੇ ਬਣੀ ਹੋਈ ਸੀ, 36 ਸਟੋਰੀ ਬਿਲਡਿੰਗ ਆ ਤੇ 392 ਇਹਦੇ ਵਿੱਚ ਜਿਹੜੀਆਂ ਅਪਾਰਟਮੈਂਟਸ ਹੈਗੀਆਂ ਆ, ਇੱਕ ਰੀਟੇਲ ਸੈਂਟਰ ਆ ਤੇ ਇੱਕ ਜਿਹੜਾ ਆ ਚਾਈਲਡ ਕੇਅਰ ਸੈਂਟਰ ਹੈਗਾ ਆ। ਜੀ ਜੀ ਬਿਲਕੁਲ। ਸੋ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰਾਂ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਹਾਂ, ਜਿੱਦਾਂ ਤੁਸੀਂ ਆਲਰੇਡੀ ਹਰਜੋਤ ਸਿੰਘ ਜੀ ਦੱਸ ਹੀ ਹਟੇ ਆ ਵੀ ਜਿਹੜੇ ਸੁਪਰੀਮ ਕੋਰਟ ਦੇ ਜਿਹੜੇ ਜੱਜ ਆ ਉਹ ਰਾਈਟ ਨਾਓ ਉਸ ਦੇ ਵਿੱਚ ਲੱਗੇ ਹੋਏ ਆ ਅਤੇ ਸੁਪਰੀਮ ਕੋਰਟ ਦੇ ਵਿੱਚ ਬੜੇ ਅਹਿਮ ਜਿਹੜੇ ਆਉਣ ਵਾਲੇ ਸਾਲ ਦੇ ਵਿੱਚ ਜਿਹੜੇ ਕੇਸ ਆ ਉਹਨਾਂ ਦੇ ਕੋਲ ਆ ਰਹੇ ਨੇ। ਜਿੱਦਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੱਸਿਆ ਸੀਗਾ ਵੀ ਜਿਹੜੀ ਓਬਾਮਾ ਕੇਅਰ ਨੂੰ ਜਿਹੜਾ ਇੱਕ ਟੈਕਸਸ ਦੇ ਕੋਰਟ ਨੇ ਅਨਕੌਂਸਟੀਟਿਊਸ਼ਨਲ ਵੀ ਜਿਹੜਾ ਆ ਉਹ ਕਰ ਦਿੱਤਾ ਸੀ ਅਤੇ ਸੋ ਉਹਨਾਂ ਦੇ ਹੱਕ ਵਾਲੇ ਜਿਹੜੇ ਲੋਕ ਆ ਉਹ ਸੁਪਰੀਮ ਕੋਰਟ ਦਾ ਜਿਹੜਾ ਰਾਹ ਆ ਖੜਕਾ ਸਕਦੇ ਆ। ਉੱਧਰ ਕਹਿੰਦੇ ਵੀ ਜਿਹੜੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਰੋਬਰਟਸ ਨੇ ਉਹਨਾਂ ਨੇ ਇੱਕ ਜਿਹੜੇ ਬਗੈਰ ਕਿਸੇ ਦੱਸੇ ਹੋਏ ਇੱਕ ਅਨਨੋਨ ਕੇਸ ਦੇ ਵਿੱਚ ਇੱਕ ਸੁਪੀਨਾ ਆ ਉਹ ਜਾਰੀ ਜਿਹੜਾ ਉਹ ਕੀਤਾ ਆ। ਇਨਫੈਕਟ ਜਿਹੜਾ ਉਸ ਦੇ ਵਿੱਚ ਉਹ ਕੀਤਾ ਸੀਗਾ ਉਸ ਨੂੰ ਉਹਨਾਂ ਨੇ ਕੈਂਸਲ ਕੀਤਾ। ਸੋ ਦੇਖਦੇ ਹਾਂ ਵੀ ਇਹ ਕਿਹੜਾ ਮਾਮਲਾ ਹੋ ਸਕਦਾ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਪਾਸੇ ਵੱਲ ਨੂੰ ਸੋਚਣਾ ਸ਼ੁਰੂ ਕਰ ਰਹੇ ਆ ਵੀ ਕਿਤੇ ਇਹ ਜਿਹੜੇ ਮਿਊਲਰ ਇਨਵੈਸਟੀਗੇਸ਼ਨ ਦੇ ਨਾਲ ਜੁੜਿਆ ਹੋਇਆ ਕੋਈ ਸੁਪੀਨਾ ਤਾਂ ਨਹੀਂ ਆ ਵੀ ਜਿਹੜਾ ਸੁਪਰੀਮ ਕੋਰਟ ਤੱਕ ਜਿਹੜਾ ਆਲਰੇਡੀ ਜਿਹੜਾ ਉਹ ਪਹੁੰਚ ਚੁੱਕਾ ਹੋਵੇ। ਜੀ ਸੋ ਬਿਲਕੁਲ ਬਹੁਤ ਸਾਰੇ ਜਿਹੜੇ ਆ ਸੁਪਰੀਮ ਕੋਰਟ ਦੇ ਕੋਲ ਜਿਹੜੇ ਕੇਸ ਜਾਣੇ ਹੈਗੇ ਆ। ਓਬਾਮਾ ਕੇਅਰ ਵਾਲਾ ਆਪਾਂ ਸੋਚ ਹੀ ਸਕਦੇ ਹਾਂ, ਅਤੇ ਦੂਸਰਾ ਜਿਹੜਾ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਵੀ ਖਾਸ ਕਰਕੇ ਪੋਲੀਟੀਕਲ ਅਸਾਈਲਮ ਵਾਲਾ ਭਈ USA ਦੇ ਅੰਦਰ ਆ ਕੇ ਪੋਲੀਟੀਕਲ ਅਸਾਈਲਮ ਅਪਲਾਈ ਕਰ ਸਕਦੇ ਆ ਜਾਂ ਬਾਰਡਰ 'ਤੇ ਤੁਹਾਨੂੰ ਕਰਨਾ ਪੈਣਾ ਆ। ਕੁਛ ਕੋਰਟਸ ਅਲਾਓ ਕਰ ਰਹੀਆਂ, ਕੁਛ ਐਂਟੀ ਜਾ ਰਹੀਆਂ। ਸੋ ਅਲਟੀਮੇਟਲੀ ਇਹ ਵੀ ਜਿਹੜਾ ਸੁਪਰੀਮ ਕੋਰਟ ਦੇ ਕੋਲ ਜਾਣਾ ਹੈਗਾ। ਸੋ ਜਿਹੜਾ ਆ ਜਨਵਰੀ 7 ਨੂੰ, ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ ਸੀ, ਸੁਪਰੀਮ ਕੋਰਟ ਦੇ ਜਿਹੜੇ ਜੱਜ ਹੈਗੇ ਆ ਉਹ ਆਪਣਾ ਸੈਸ਼ਨ ਜਿਹੜਾ ਸ਼ੁਰੂ ਕਰਨਗੇ। ਸੋ ਉਹਦੇ ਵਿੱਚ ਜਿਹੜੇ ਆ ਕਾਫੀ ਜਿਹੜੇ ਇੱਦਾਂ ਦੇ ਜਿਹੜੇ ਮੇਨ ਮੁੱਦੇ ਜਿਹੜੇ ਇਸ ਵੇਲੇ USA ਦੇ ਹੈਗੇ ਆ ਉਹਨਾਂ ਨੂੰ ਵਿਚਾਰਿਆ ਜਾਊਗਾ ਬਿਲਕੁਲ। ਤੇ ਬੜੇ ਅਹਿਮ ਹੋਣਗੇ ਤੇ ਇਹੀ ਨਹੀਂ, ਕਿਉਂਕਿ ਇਹ ਲੰਮੇ ਸਮੇਂ ਦੇ ਲਈ ਜਿਹੜੇ ਇਹ ਫੈਸਲੇ ਆ ਉਹ ਫਿਰ ਰਹਿੰਦੇ ਨੇ। ਅਗਲੀ ਖਬਰ ਜਿਹੜੀ ਆ ਰਹੀ ਆ, ਜਿਹੜੀਆਂ ਕੁਛ ਪੋਲਸ ਹਰਜੋਤ ਸਿੰਘ ਜੀ ਇਹ ਇਸ ਟਾਈਮ ਦਿਖਾ ਰਹੀਆਂ ਨੇ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦਾ ਜਿਹੜਾ ਕੋਰ ਵੋਟਰ ਆ ਉਹ ਉਹਨਾਂ ਦੇ ਨਾਲੋਂ ਥੋੜ੍ਹਾ ਵੱਖਰਾ ਜਿਹੜਾ ਹੋ ਰਿਹਾ ਆ, ਕਿਉਂਕਿ ਉਹ ਉਹਨਾਂ ਦੀਆਂ ਲਗਾਤਾਰ ਨੌਨ ਸਟਾਪ ਜਿਹੜੀਆਂ ਆ ਰਹੀਆਂ ਟਵੀਟਸ ਆ, ਰੈਟੋਰਿਕ ਅਤੇ ਐਂਟਿਕਸ ਆ, ਉਹਨਾਂ ਤੋਂ ਕਿਤੇ ਨਾ ਕਿਤੇ ਪਰੇਸ਼ਾਨ ਜਿਹੜਾ ਹੋ ਰਿਹਾ ਆ। 18% ਜਿਹੜੇ ਵੋਟਰਸ ਜਿਹੜੇ ਆ ਉਹ ਕਹਿੰਦੇ ਆ ਵੀ ਜਿਹੜੀ ਰੀਸੈਂਟ ਪੋਲ ਦੇ ਵਿੱਚ ਵੀ ਉਹ ਸਮਵਟ ਅਪਰੂਵ ਕਰਦੇ ਨੇ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ 2020 ਦੇ ਵਿੱਚ ਜਿਹੜੇ ਰਨ ਕਰਨਗੇ ਇਲੈਕਸ਼ਨ ਦੇ ਲਈ। ਸੋ 18% ਜਿਹੜੇ ਵੋਟਰ ਉਹਨਾਂ ਦਾ ਜਿਹੜਾ ਪੂਰੇ ਭਰੋਸੇ ਤੋਂ ਥੋੜ੍ਹਾ ਜਿਹਾ ਭਰੋਸਾ ਉਹਨਾਂ ਦੇ ਨਾਲੋਂ ਜਿਹੜਾ ਉਸ ਦੇ ਵਿੱਚ ਟੁੱਟਾ ਆ। ਇਸ ਪੋਲ ਦੇ ਵਿੱਚ ਤਕਰੀਬਨ 1,15,000 ਜਿਹੜੇ ਮਿਡ ਟਰਮ ਵੋਟਰਸ ਆ ਉਹਨਾਂ ਨੂੰ ਜਿਹੜਾ ਆ ਉਹਨਾਂ ਨੇ ਸਰਵੇ ਇਸ ਦੇ ਵਿੱਚ ਕੀਤਾ ਸੀ। ਐਸੋਸੀਏਟਿਡ ਪ੍ਰੈਸ, ਯੂਨੀਵਰਸਿਟੀ ਆਫ ਸ਼ਿਕਾਗੋ, ਇਹਨਾਂ ਦੀਆਂ ਜਿਹੜੀਆਂ ਰਿਪੋਰਟਾਂ ਦੇ ਮੁਤਾਬਕ ਇਹ ਦੇਖਿਆ ਜਾ ਰਿਹਾ ਵੀ ਜਿਹੜੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਕੋਰ ਵੋਟਰ ਬੇਸ ਆ ਉਸ ਦੇ ਵਿੱਚ ਦਰਾਰਾਂ ਜਿਹੜੀਆਂ ਇਸ ਟਾਈਮ ਉਹ ਨਜ਼ਰ ਆ ਰਹੀਆਂ ਆ, ਜੋ ਕਿ ਹਰਜੋਤ ਸਿੰਘ ਜੀ ਇੱਕ ਚੰਗੀ ਖਬਰ ਜਿਹੜੀ ਉਹਨਾਂ ਦੇ ਲਈ ਉਹ ਨਹੀਂ ਹੋ ਸਕਦੀ। ਵਾਕਿਆ ਹੀ ਜਦੋਂ ਬਹੁਤ ਜ਼ਿਆਦਾ ਰੌਲਾ ਕਿਸੇ ਚੀਜ਼ ਨੂੰ ਲੈ ਕੇ ਜ਼ਿਆਦਾ ਪੈਣ ਲੱਗਦਾ ਆ ਤਾਂ ਲੋਕ ਉਸ ਚੀਜ਼ ਤੋਂ ਅੱਕ ਜਾਂਦੇ ਨੇ। ਤੇ ਜਿਹੜੀ ਅਗਲੀ ਖਬਰ ਵੱਲ ਚੱਲੀਏ ਉਹ ਇਮੀਗ੍ਰੇਸ਼ਨ ਨਾਲ ਰਿਲੇਟਡ ਆ। ਇਹ ਵਧੀਆ ਖਬਰ ਹੈਗੀ। ਕਹਿੰਦੇ ਵੀ ਜਿਹੜੇ ਇਮੀਗ੍ਰੈਂਟਸ ਆ ਹੁਣ ਉਹ ਆਪਣੀ US ਸਿਟੀਜ਼ਨਸ਼ਿਪ ਤੇ ਗ੍ਰੀਨ ਕਾਰਡ ਦੇ ਲਈ ਆਨਲਾਈਨ ਜਿਹੜਾ ਆ ਅਪਲਾਈ ਕਰ ਸਕਦੇ ਹੈਗੇ ਆ। ਇਹ ਸਰਵਿਸਿਜ਼ ਆਲਰੇਡੀ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਵੱਲੋਂ ਸ਼ੁਰੂ ਹੋ ਗਈ ਆ। ਉਹਨਾਂ ਦੇ ਵੈਬਸਾਈਟ 'ਤੇ ਜਾ ਕੇ ਕਹਿੰਦੇ ਵੀ ਤੁਸੀਂ ਆਪਣਾ ਅਕਾਊਂਟ ਬਣਾ ਸਕਦੇ ਆ ਅਤੇ $20 ਉਹ ਚਾਰਜ ਕਰਨਗੇ 365 ਦਿਨਾਂ ਦਾ ਅਨਲਿਮਟਿਡ ਡਿਜੀਟਲ ਐਕਸੈਸ। ਅੱਗੇ ਕੀ ਹੁੰਦਾ ਆ ਵੀ ਤੁਸੀਂ ਐਪਲੀਕੇਸ਼ਨ ਭੇਜਦੇ ਆ, ਬਹੁਤ ਡਰ ਵੀ ਰਹਿੰਦਾ ਸੀ ਵੀ ਐਪਲੀਕੇਸ਼ਨ 'ਚ ਕਿਸੇ ਤਰ੍ਹਾਂ ਦੀ ਗਲਤੀ ਨਾ ਹੋਵੇ ਅਤੇ ਉਹ ਡਿਨਾਈ ਕਰ ਸਕਦੇ ਆ, ਅਤੇ ਹੁਣ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੈਗੇ ਆ, ਚਾਹੇ ਉਹ ਗ੍ਰੀਨ ਕਾਰਡ ਅਤੇ ਜਾਂ ਫਿਰ ਸਿਟੀਜ਼ਨਸ਼ਿਪ ਦੇ ਲਈ ਵੀ।
ਉਹਦੇ ਨਾਲ ਇਹ ਹੋਊਗਾ ਵੀ ਕਹਿੰਦੇ ਵੀ US CIS ਨੂੰ ਵੀ ਵਧੀਆ ਟਾਈਮ ਮਿਲੂਗਾ ਪ੍ਰੋਸੈਸ ਕਰਨ ਦੇ ਲਈ, ਜਿਹੜੀਆਂ ਉਹਨਾਂ ਦੇ ਇੰਟਰ ਏਜੰਸੀਜ਼ ਹੈਗੀਆਂ ਉਹਨਾਂ ਦੇ ਕੋਲ ਫਾਈਲਸ ਟਰਾਂਸਫਰ ਕਰਨ ਦੇ ਲਈ। ਤੇ ਆਮ ਲੋਕਾਂ ਨੂੰ ਵੀ ਜਿੱਦਾਂ ਕਈ ਵਾਰੀ ਘੰਟਿਆਂ ਵੱਧੀ ਕਾਲਾਂ ਕਰਕੇ ਆਪਣਾ ਸਟੇਟਸ ਪੁੱਛਣਾ ਪੈਂਦਾ ਸੀ, ਹੁਣ ਤੁਸੀਂ ਆਨਲਾਈਨ ਉਹ ਜਿਹੜਾ ਚੈੱਕ ਕਰ ਸਕਦੇ ਆ। ਉਹਦੇ ਵਿੱਚ ਕਾਫੀ ਜਿਹੜੇ ਫਾਰਮਸ ਆ ਉਹਨਾਂ ਨੇ ਦੱਸਿਆ ਵੀ ਜਿਹੜੇ ਤੁਸੀਂ ਆਨਲਾਈਨ ਭਰ ਸਕਦੇ ਆ। I-90 ਫਾਰਮ, N336, N400, N565, N600, N600K ਤੇ G28। ਸੋ ਤੇ ਫੀਸ ਜਿਹੜੀ ਹੈ ਕੋਈ ਬਾਹਲੀ ਨਹੀਂ ਰੱਖੀ ਉਹਨਾਂ ਨੇ, $20 365 ਦਿਨਾਂ ਦੇ ਐਕਸੈਸ ਲਈ ਰੱਖੀ ਆ, ਤੇ ਤੁਸੀਂ ਆਪਣਾ ਅਕਾਊਂਟ ਜਿਹੜਾ ਉਹ ਬਣਾ ਸਕਦੇ ਹੈਗੇ ਆ। ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਕਲੀਅਰ ਕਰਦੇ ਜਾਈਏ, ਜਿਹੜੇ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ ਗ੍ਰੀਨ ਕਾਰਡ ਅਪਲਾਈ ਨਹੀਂ, ਜਿਹੜੀ ਗ੍ਰੀਨ ਕਾਰਡ ਦੀ ਜੇ ਰਿਪਲੇਸਮੈਂਟ ਕਰਨੀ ਹੈ, ਮੰਨ ਲਓ ਤੁਹਾਡਾ ਗਵਾਚ ਗਿਆ ਜਾਂ ਕੁਛ ਹੋ ਗਿਆ, ਉਹ ਕੰਮ ਤੁਸੀਂ ਉੱਥੇ ਕਰ ਸਕਦੇ ਆ। ਬਾਕੀ ਜਿਹੜੇ ਅਮਰੀਕਨ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕਰਨਾ, ਉਹ ਤੁਸੀਂ ਜਿਹੜੇ ਅਪਲਾਈਂਗ ਫਾਰ ਬੈਨੀਫਿਟਸ ਜਿਹੜੇ ਆ ਉਹਦੇ ਲਈ ਜਿਹੜਾ ਉੱਥੇ ਤੁਸੀਂ ਉਸ ਨੂੰ ਵਰਤ ਸਕਦੇ ਹੋ। ਆਲਰੇਡੀ ਕਾਫੀ ਚਿਰ ਤੋਂ ਜਿਹੜਾ ਆਨਲਾਈਨ ਲੋਕ ਜਿਹੜੇ ਖਾਸ ਕਰਕੇ ਆਪਣੇ ਸਟੇਟਸ ਆ ਇੱਦਾਂ ਅਕਾਊਂਟ ਬਣਾ ਕੇ ਚੈੱਕ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ। ਆਈ ਥਿੰਕ ਅੱਗੇ ਹਰਜੋਤ ਸਿੰਘ ਜੀ ਇਹ ਜਿਹੜੇ ਚਾਰਜਿਸ ਜਿਹੜੇ ਸ਼ਾਇਦ ਨਹੀਂ ਸੀ ਹੁੰਦੇ, ਇਹ ਜਿਹੜੇ ਨਵੇਂ ਚਾਰਜਿਸ ਜਿਹੜੇ ਇਹਨਾਂ ਨੇ ਇਸ ਦੇ ਵਿੱਚ ਹੁਣ ਰੱਖੇ ਹੋਏ ਨੇ। ਅਤੇ ਕੇਸ ਦਾ ਸਟੇਟਸ ਤਾਂ ਤੁਸੀਂ ਵੈਸੇ ਵੀ ਆਪਣਾ ਜਿਹੜਾ ਨੰਬਰ ਹੁੰਦਾ ਆ ਰਸੀਪਟ ਨੰਬਰ ਆ ਉਹ ਵਗੈਰਾ ਪਾ ਕੇ ਉਹਨਾਂ ਦੀ USCIS ਦੀ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ ਜੀ। ਅਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਜਿਹੜੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਆ, ਅਤੇ ਇੱਕ ਵਾਰੀ ਜਿਹੜੇ ਆਪਾਂ ਹਰਜੋਤ ਸਿੰਘ ਜੀ ਦੱਸ ਜਾਈਏ ਵੀ ਅੱਜ ਦੇ ਦਿਨ ਥੋੜ੍ਹਾ ਮੀਂਹ ਪੈਣਾ ਆ, ਕਿਉਂਕਿ ਛੁੱਟੀਆਂ ਦਾ ਵੀ ਮਾਹੌਲ ਜਿਹੜਾ ਆ ਰਿਹਾ ਆ, ਮੌਸਮ ਦੇ ਵਿੱਚ ਤਬਦੀਲੀਆਂ ਵੀ ਜਿਹੜੀਆਂ ਉਹ ਸਾਰੇ ਜਣੇ ਦੇਖ ਰਹੇ। ਆਲਰੇਡੀ ਸਨੋ ਦੀ ਫੋਰਕਾਸਟ ਕਾਫੀ ਥਾਵਾਂ ਦੇ ਉੱਤੇ ਜਿਹੜੀ ਆ ਉਹ ਕੀਤੀ ਗਈ ਹੋਈ ਆ ਵੀ ਮੀਂਹ ਪਵੇਗਾ। ਸੋ ਜਿਹੜੇ ਟਰੱਕਰਸ ਆ ਜਾਣ ਜਿਨ੍ਹਾਂ ਨੇ ਡਰਾਈਵ ਕਰਨਾ, ਉਹ ਖਾਸ ਕਰਕੇ ਧਿਆਨ ਰੱਖਣ। ਇੱਕ ਇਹ ਵੀ ਚੀਜ਼ ਹੁੰਦੀ ਹੈ ਹਰਜੋਤ ਸਿੰਘ ਜੀ, ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਆ ਕਹਿ ਲਓ ਵੀ ਜਿਹੜੇ ਅਕਲ ਨੂੰ ਹੱਥ ਨਹੀਂ ਮਾਰਦੇ, ਉਹ ਡਰਿੰਕ ਐਂਡ ਡਰਾਈਵ ਵੀ ਜਿਹੜਾ ਆ ਉਹ ਬਹੁਤ ਜ਼ਿਆਦਾ ਕਰਦੇ ਨੇ। ਸੋ ਜਦੋਂ ਤੁਸੀਂ ਵੀ ਰੋਡ ਦੇ ਉੱਤੇ ਜਾਣਾ ਆ, ਉਹਨਾਂ ਦੇ ਪ੍ਰਤੀ ਜਿਹੜਾ ਸੁਹਿਰਦ ਰਹਿਣਾ, ਸੁਚੇਤ ਰਹਿਣਾ ਆ। ਤੁਹਾਨੂੰ ਕੋਈ ਇੱਦਾਂ ਦਾ ਲੱਗਦਾ ਆ ਅਤੇ ਜਿੱਦਾਂ ਥਾਂ ਦੇ ਉੱਤੇ ਜਿਹੜੇ ਲਾਏ ਹੁੰਦੇ ਆ ਸਾਰਿਆਂ ਨੇ ਜਿੰਨੀਆਂ ਵੀ ਪੁਲਿਸ ਵਾਲੇ ਹੁੰਦੇ ਉਹਨਾਂ ਨੇ ਲਿਖੇ ਹੀ ਹੁੰਦੇ, ਨਿਸ਼ਾਨ ਲੱਗੇ ਆ, ਤੁਹਾਨੂੰ ਕੋਈ ਡਰੰਕ ਡਰਾਈਵਰ ਨਜ਼ਰ ਆਉਂਦਾ ਅਤੇ ਤੁਸੀਂ ਕਾਲ ਕਰੋ ਤਾਂ ਜੋ ਉਹ ਕਿਸੇ ਦਾ ਘਰ ਜਿਹੜਾ ਆ ਉਹ ਨਾ ਜਿਹੜਾ ਉਜਾੜ ਸਕੇ, ਕਿਉਂਕਿ ਬਹੁਤ ਸਾਰੇ ਜਿਹੜੇ ਐਕਸੀਡੈਂਟ ਡਰਿੰਕਿੰਗ ਐਂਡ ਡਰਾਈਵਿੰਗ ਦੇ ਕਰਕੇ ਇਹਨਾਂ ਦਿਨਾਂ ਦੇ ਵਿੱਚ, ਛੁੱਟੀਆਂ ਦੇ ਦਿਨਾਂ ਦੇ ਵਿੱਚ ਖਾਸ ਕਰਕੇ ਜਿਹੜਾ ਉਹ ਹੁੰਦੇ ਨੇ ਜੀ। ਬਿਲਕੁਲ। ਸੋ ਆਪਾਂ ਲੈਂਦੇ ਹਾਂ ਸਰੋਤਿਆਂ ਤੋਂ ਇਜਾਜ਼ਤ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਬਾਈ ਨਵੀਂ ਮਸਟੈਂਗ ਕਢਾਈ ਆ ਹੁਣ, ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ